ਜਿਵੇਂ ਮੈਂ ਸ਼ੁਰੂਆਤੀ 'ਚ ਕਿਹਾ ਕਿ ਤਿੰਨੇ ਉਮੀਦਵਾਰ ਜਿਹੜੇ ਕਾਂਗਰਸ ਦੇ ਨੇ ਤੇ ਅੱਜ ਵੱਖੋ ਵੱਖਰੇ ਨੇ, ਵਿਚਾਰ ਵੱਖਰੇ ਨੇ। ਮਤਲਬ ਹਰੇਕ ਸਾਡੀ ਵਿਚਾਰ ਦੀ ਲੜਾਈ, ਵਿਚਾਰ ਦੀ ਜੰਗ ਸਾਡੀ ਸ਼ੁਰੂ ਤੋਂ ਚੱਲਦੀ ਆ ਰਹੀ ਹੈ। ਤੇ ਜਦੋਂ ਇਕੱਠੇ ਕੰਮ ਕਰਦਿਆਂ ਆਪਦੀ ਕਾਬਲੀਅਤ ਤੇ ਸ਼ੱਕ ਹੋ ਜੇ ਤੇ ਦੂਜੇ ਦੀ ਕਾਬਲੀਅਤ ਤੋਂ ਭੈ ਹੋਣ ਲੱਗ ਜੇ, ਉਦੋਂ ਫਿਰ ਅਕਸਰ ਰਸਤੇ ਬਦਲ ਹੀ ਜਾਂਦੇ। ਇਹਨਾਂ ਲੋਕਾਂ ਨੇ ਕੁਰਸੀਆਂ ਖਾਤਰ ਆਪਦੇ ਕਿਰਦਾਰ ਬਦਲੇ, ਕਿਰਦਾਰ ਥੱਲੇ ਸਿੱਟ ਲਏ। ਜਿਹੜੀ ਚੀਜ਼ ਸਦੀਵੀ ਰਹਿਣੀ ਹੁੰਦੀ, ਕੁਰਸੀ ਸਦੀਵੀ ਥੋੜ੍ਹੀ ਰਹਿਣੀ, ਕੁਰਸੀ ਸਦੀਵੀ ਨਹੀਂ ਰਹਿਣੀ। ਇਸ ਕਰਕੇ ਕੁਰਸੀ ਪਿੱਛੇ ਕਿਉਂ ਲੜਨਾ? ਫਿਰ ਪਤਾ ਸੀ ਪਹਿਲਾਂ, ਤੁਸੀਂ ਪਹਿਲਾਂ ਐਲਾਨ ਕਰਤਾ ਵੜਿੰਗ ਸਾਹਿਬ ਬਾਅਦ 'ਚ ਆਉਂਦੇ ਨੇ, ਉਹਨੂੰ ਟਿਕਟ ਨਹੀਂ ਮਿਲੀ। ਮੈਂ ਕਿਹਾ ਉਹਨੂੰ ਰਗੜਤਾ, ਬਾਜਵਾ ਹੋਰਾਂ ਨੇ ਟਿਕਟ ਨਹੀਂ ਮਿਲੀ, ਇਹਨੇ ਕਿੱਥੇ ਲੜਨਾ ਹੁਣ? ਕਿ ਉਹ ਫਿਰ ਇਹ ਹੁਣ ਕੁਦਰਤ ਦੀ ਖੇਡ ਹੈ। ਆਪਾਂ ਤਾਂ ਐਲਾਨ ਪਹਿਲਾਂ ਹੀ ਤਕਦੀਰ ਨੇ ਫੇਰ ਮੇਲ ਕਰਾਤੀ। ਹਾਂ, ਬੱਕਰਾ ਬਲੀ ਦੇਣ ਆ ਗਿਆ। ਮੁਕਾਬਲਾ ਕਿਸ ਦੇ ਨਾਲ ਮੰਨਦੇ? ਦੇਖੋ, ਹਜੇ ਤਾਂ ਸ਼ੁਰੂਆਤ ਹੋਈ ਹੈ ਇਲੈਕਸ਼ਨ ਦੀ। ਆਪਾਂ ਐਵੇਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਪਤਾ ਲੱਗ ਜਾਂਦਾ ਵੀ ਹਵਾ ਕੀ ਕਹਿੰਦੀ ਦੇਖੋ, ਆ। ਮੈਂ ਆਪਣੀ ਗੱਲ ਤਾਂ ਦੱਸ ਸਕਦਾ, ਮੈਂ ਦੂਜਿਆਂ ਦੀ। ਬਿੱਟੂ ਜੀ ਨੂੰ ਪੁੱਛਿਆ ਜੀ ਤੁਹਾਡੇ ਬਾਰੇ, ਕਹਿੰਦੇ ਸਾਡਾ ਛੋਟਾ ਭਰਾ, ਕਹਿੰਦੇ ਚਲੋ ਹੱਕਾ ਉਹਦਾ ਵੀ ਲੜਾ। ਠੀਕ ਹੈ ਭਾਈ, ਕੋਈ ਗੱਲ ਨਹੀਂ, ਵਧੀਆ ਗੱਲ ਹੈ। ਸਾਡਾ ਵੱਡਾ ਭਰਾ ਅਸੀਂ ਕਹਿ ਦਿੰਦੇ ਫਿਰ, ਪਰ ਰੌਲਾ ਫਿਰ ਵਿਚਾਰਾਂ ਦਾ। ਉਹ ਸਿੱਖਾਂ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਉਹਨੇ। ਮਤਲਬ ਬਹੁਤ ਮਦਦ ਕੀਤੀ ਉਹਦੀ ਵੀ, ਰਾਜੇ ਵੜਿੰਗ ਦੀ ਬੜੀ ਮਦਦ ਕੀਤੀ ਹੈ। ਵਿਚਾਰ ਦੀ ਲੜਾਈ ਹੈ, ਵਿਚਾਰ ਹੀ ਫਿਰ ਆ ਗਿਆ ਵਿੱਚ। ਰੌਲਾ ਕਦੋਂ ਤੋਂ ਸ਼ੁਰੂ ਹੁੰਦਾ ਹੈਗਾ? ਜਦੋਂ ਤੁਹਾਨੂੰ ਕਾਂਗਰਸ ਚੋਂ ਕੱਢ ਦਿੱਤਾ ਜਾਂਦਾ ਜਾਂ ਉਸ ਤੋਂ ਪਹਿਲਾਂ ਹੀ ਚੱਲਦਾ ਹੈ? ਨਹੀਂ, ਉਸ ਤੋਂ ਪਹਿਲਾਂ ਤਾਂ ਕੋਈ ਰੌਲਾ ਹੀ ਨਹੀਂ ਸੀ ਸਾਡਾ। ਉਸ ਤੋਂ ਪਹਿਲਾਂ ਸਿਰਫ ਇਹ ਗੱਲਾਂ ਸੀ, ਕੁਛ ਦਿਨ ਹੀ ਚੱਲੀਆਂ ਗੱਲਾਂ ਇਹ ਕਿ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਕਿਉਂ ਚੱਕਦੇ ਹੋ, ਤੁਸੀਂ ਭਾਈ ਅਮਰਤਪਾਲ ਸਿੰਘ ਦੇ ਸਮਾਗਮਾਂ 'ਚ ਕਿਉਂ ਸ਼ਮੂਲੀਅਤ ਕਰਦੇ ਹੋ। ਤੁਸੀਂ ਲਿਖਾ ਸਕਦੇ ਹੋ ਆਪਦੀ ਛਾਤੀ ਦੇ ਉੱਤੇ ਕਿ ਮਾਂ ਤੁਝੇ ਸਲਾਮ। ਤੁਸੀਂ ਕਹਿ ਸਕਦੇ ਹੋ ਮੇਰੀ ਮਾਂ ਹੈ ਇੰਦਰਾ ਗਾਂਧੀ। ਸਾਡਾ ਇਖਲਾਕ ਇਜਾਜ਼ਤ ਨਹੀਂ ਦਿੰਦਾ। ਸਾਡੇ ਲਈ ਤਖਤ ਮਹਾਨ ਹੈ। ਕਾਂਗਰਸ ਦਾ ਪ੍ਰਧਾਨ ਹੋਵੇ, ਕਾਂਗਰਸ ਦੇ ਪ੍ਰਧਾਨ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਇਹ ਕਹਿਣ ਕਿ ਸਿੱਖ ਵਿਰੋਧੀ ਹੈ। ਕਾਂਗਰਸ ਨੂੰ ਸੋਚਣਾ ਚਾਹੀਦਾ ਕੁਛ ਕਿ ਅਸੀਂ ਕੀ ਖੱਟ ਰਹੇ ਹਾਂ। ਪੱਗਾਂ ਬੰਨ੍ਹਦੇ ਹਾਂ, ਚੰਗੀ ਗੱਲ ਆ, ਪੱਗ ਬੰਨ੍ਹ ਲਈ। ਜਿਹਨੂੰ ਕੇਸਰੀ ਰੰਗ ਦੀ ਅਹਿਮੀਅਤ ਨਹੀਂ ਪਤਾ, ਕੁਰਬਾਨੀਆਂ ਦਾ ਰੰਗ ਹੈ, ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਇਹਨੂੰ ਨਹੀਂ ਪਤਾ। ਉਹਨਾਂ ਲੋਕਾਂ ਨੂੰ ਹੱਥਾਂ 'ਚ ਵਾਗਡੋਰ ਦੇ ਬੈਠੇ ਤੁਸੀਂ, ਬੱਚੇ ਮਾਰਨ ਵਾਲੇ ਲੋਕਾਂ ਦੇ। ਕਦੇ ਹਾਈ ਕਮਾਂਡ ਨਾਲ ਗੱਲ ਨਹੀਂ ਕਰੀ ਕਿ ਵੀ ਸਾਡੀ ਐਡੀ ਵੱਡੀ ਕੁਰਬਾਨੀ ਆ, ਅਸੀਂ ਉਦੋਂ ਵੀ ਤੁਹਾਡੇ ਨਾਲ ਮੋਢਾ ਜੋੜ ਕੇ ਖੜੇ ਰਹੇ, ਸਾਨੂੰ ਕਿਉਂ ਬਾਹਰ ਦਾ ਰਸਤਾ ਦਿਖਾ ਰਹੇ ਹੋ? ਆਪਾਂ ਭਿਖਾਰੀ ਥੋੜ੍ਹੀਆਂ ਬਾਈ। ਬਟੂਆ ਕਹਿੰਦਾ ਅਸੀਂ ਵੀ, ਕਹਿੰਦਾ NSA ਦੇਖੀ ਆ, ਅਸੀਂ ਵੀ ਭੁਗਤੀ ਆ। ਪ੍ਰੈਸ ਕਾਨਫਰੰਸ ਕਰਕੇ ਤੁਸੀਂ ਖੰਡੂਰ ਸਾਹਿਬ ਦਾ ਜ਼ਿਕਰ ਕਰ ਰਹੇ ਹੋ, ਚਲੋ ਤੁਹਾਡੀ ਸੀਟ ਦਾ ਵੀ ਜ਼ਿਕਰ ਕਰਾਂਗੇ, ਪਰ ਵਿਰਸਾ ਸਿੰਘ ਬਟੂਆ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਜਿਹੜੇ ਕਿ ਵੱਡੇ ਦਾਅਵੇ ਕਰ ਜਾਂਦੇ ਨੇ। ਮੂਰਖ ਬੰਦਾ ਹੈ, ਮੂਰਖਤਾ ਦਾ ਭਰੇ ਬਿਆਨ ਦੇ ਰਿਹਾ। ਚਾਹੀਦੇ ਨਹੀਂ ਇਹ, ਆਪਣੇ ਆਪ ਨੂੰ ਪੰਥਕ ਸਾਬਤ ਕਰਨ ਲਈ ਇਹ ਗੱਲਾਂ ਕਰ ਰਿਹਾ। ਤੁਸੀਂ ਪੰਥ ਲਈ ਕੀਤਾ ਕੀ ਹੈ? ਇੰਡੋਜ਼ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਤੇ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ, ਉਹਨਾਂ ਨੂੰ ਕਵਰ ਕਰ ਰਹੇ ਹਾਂ, ਤਾਂ ਪਿੰਡ ਸ਼ਹਿਰ ਜਾ ਰਹੇ ਹਾਂ ਤੇ ਨਾਲ ਦੀ ਨਾਲ ਉਮੀਦਵਾਰਾਂ ਨੂੰ ਵੀ ਪੁੱਛ ਰਹੇ ਹਾਂ ਕਿ ਹਾਲ ਕੀ ਆ ਤੁਹਾਡੇ ਲੋਕ ਤੁਹਾਨੂੰ ਕਿੰਨਾ ਕੁ ਪਿਆਰ ਕਰਦੇ ਨੇ ਜਾਂ ਕਿੰਨਾ ਕੁ ਚਾਹੁੰਦੇ ਨੇ। ਤਾਂ ਇਸੇ ਹੀ ਤਹਿਤ ਅਸੀਂ ਅੱਜ ਲੁਧਿਆਣੇ ਪਹੁੰਚੇ ਹਾਂ। ਤਾਂ ਲੁਧਿਆਣੇ ਦੀਆਂ ਤਸਵੀਰਾਂ ਕੁਝ ਵੱਖਰੀਆਂ ਨੇ, ਕਿਉਂਕਿ ਇੱਕ ਸਮਾਂ ਸੀ ਜਦੋਂ ਜੋ ਉਮੀਦਵਾਰ ਨੇ, 3 ਉਮੀਦਵਾਰ BJP ਦੀ ਗੱਲ ਕਰ ਲਈਏ, ਆਜ਼ਾਦ ਉਮੀਦਵਾਰ ਦੀ ਗੱਲ ਕਰ ਲਈਏ ਤੇ ਕਾਂਗਰਸ ਦੀ ਗੱਲ ਕਰ ਲਈਏ, ਤੇ ਤਿੰਨੇ ਉਮੀਦਵਾਰ ਹੀ ਇੱਕ ਟਾਈਮ ਕਾਂਗਰਸ ਦੇ ਵਿੱਚ ਰਹੇ ਨੇ। ਤਾਂ ਸਾਡੇ ਨਾਲ ਅੱਜ ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਬਰਾੜ ਮੌਜੂਦ ਨੇ। ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ, ਜਿਵੇਂ ਮੈਂ ਸ਼ੁਰੂਆਤੀ 'ਚ ਕਿਹਾ ਕਿ ਤਿੰਨੇ ਉਮੀਦਵਾਰ ਜਿਹੜੇ ਕਾਂਗਰਸ ਦੇ ਨੇ ਤੇ ਅੱਜ ਵੱਖੋ ਵੱਖਰੇ ਨੇ, ਵਿਚਾਰ ਵੱਖਰੇ ਨੇ। ਮਤਲਬ ਹਰੇਕ ਸਾਡੀ ਵਿਚਾਰ ਦੀ ਲੜਾਈ ਹੈ, ਵਿਚਾਰ ਦੀ ਜੰਗ ਸਾਡੀ ਸ਼ੁਰੂ ਤੋਂ ਚੱਲਦੀ ਆ ਰਹੀ ਹੈ। ਸਾਡੇ ਕੋਲ ਉਹ ਵਿਚਾਰ ਆ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਾ ਵਿਚਾਰ। ਉਮਰਾਂ ਛੋਟੀਆਂ, ਵਿਚਾਰ ਬਹੁਤ ਵੱਡਾ ਸੀ, ਬਹੁਤ ਉੱਚਾ ਤੇ ਸੁੱਚਾ ਵਿਚਾਰ ਸੀ। ਅਸੀਂ ਉਹ ਲੈ ਕੇ ਚੱਲੇ ਹੋਏ ਹਾਂ। ਭਾਵੇਂ ਇੱਕੋ ਪਾਰਟੀ 'ਚ ਰਹੇ ਹਾਂ, ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਇਕੱਠਿਆਂ ਨੇ ਕੰਮ ਵੀ ਬੜਾ ਕੀਤਾ ਸੀ। ਤੇ ਜਦੋਂ ਇਕੱਠੇ ਕੰਮ ਕਰਦਿਆਂ ਆਪਦੀ ਕਾਬਲੀਅਤ ਤੇ ਸ਼ੱਕ ਹੋ ਜੇ ਤੇ ਦੂਜੇ ਦੀ ਕਾਬਲੀਅਤ ਤੋਂ ਭੈ ਹੋਣ ਲੱਗ ਜੇ, ਉਦੋਂ ਫਿਰ ਅਕਸਰ ਰਸਤੇ ਬਦਲ ਹੀ ਜਾਂਦੇ ਆ। ਰਸਤੇ ਤਾਂ ਬਦਲੇ ਆ, ਆਪਦੀ ਕਾਬਲੀਅਤ ਤੇ ਸ਼ੱਕ ਹੋ ਗਿਆ ਇਹਨਾਂ ਨੂੰ, ਸਾਡੀ ਕਾਬਲੀਅਤ ਤੋਂ ਭੈ ਆਉਣ ਲੱਗ ਗਿਆ, ਸਾਡੇ ਵਿਚਾਰ ਤੋਂ ਭੈ ਖਾ ਗਏ, ਸਾਡੇ ਵਿਚਾਰ ਤੋਂ ਡਰ ਗਏ, ਸਾਡੇ 'ਤੇ ਕਾਰਵਾਈਆਂ ਕਰਤੀਆਂ, ਸਾਨੂੰ ਬਾਹਰ ਕੱਢਤਾ। ਸੋ ਅਸੀਂ
ਫਿਰ ਵੀ ਅਸੀਂ ਦ੍ਰਿੜ ਹਾਂ ਉਸ ਵਿਚਾਰ ਤੇ। ਅਸੀਂ ਆਪਣਾ ਵਿਚਾਰ ਨਹੀਂ ਬਦਲਣਾ, ਅਸੀਂ ਆਪਣਾ ਕਿਰਦਾਰ ਨਹੀਂ ਬਦਲਣਾ। ਇਹਨਾਂ ਲੋਕਾਂ ਨੇ ਕੁਰਸੀਆਂ ਖਾਤਰ ਆਪਦੇ ਕਿਰਦਾਰ ਬਦਲੇ, ਕਿਰਦਾਰ ਥੱਲੇ ਸਿੱਟ ਲਏ। ਜਿਹੜੀ ਚੀਜ਼ ਸਦੀਵੀ ਰਹਿਣੀ ਨਹੀਂ, ਕੁਰਸੀ ਸਦੀਵੀ ਥੋੜ੍ਹੀ ਰਹਿਣੀ ਹੈ। ਕੁਰਸੀ ਸਦੀਵੀ ਨਹੀਂ ਰਹਿਣੀ, ਅਤੇ ਇਸ ਕਰਕੇ ਕੁਰਸੀ ਪਿੱਛੇ ਕਿਉਂ ਲੜਨਾ ਫਿਰ, ਜਿਹੜੀ ਚੀਜ਼ ਸਦੀਵੀ ਨਹੀਂ। ਹੁਣ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ, ਉਸ ਤੋਂ ਪਹਿਲਾਂ ਮਨਮੋਹਨ ਸਿੰਘ, ਸਰਦਾਰ ਮਨਮੋਹਨ ਸਿੰਘ ਰਹੇ ਆ, ਉਸ ਤੋਂ ਪਹਿਲਾਂ ਹੋਰ ਪ੍ਰਧਾਨ ਮੰਤਰੀ ਆਏ, ਮੋਦੀ ਤੋਂ ਬਾਅਦ ਕਿਸੇ ਹੋਰ ਨੇ ਆ ਜਾਣਾ। ਪੰਜਾਬ ਦੀ ਗੱਲ ਕਰ ਲਓ, ਮੁੱਖ ਮੰਤਰੀ ਕਿੰਨੇ ਬਣੇ ਆ? ਸਰਦਾਰ ਪ੍ਰਤਾਪ ਸਿੰਘ ਕੈਰੋਂ ਸਾਹਿਬ, ਸਰਦਾਰ ਲਛਮਣ ਸਿੰਘ ਗਿੱਲ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਤੇ ਅੱਜ ਭਗਵੰਤ ਮਾਨ, ਕੱਲ੍ਹ ਨੂੰ ਕਿਸੇ ਹੋਰ ਨੇ ਬਣ ਜਾਣਾ। ਅਤੇ ਸਦੀਵੀ ਨਹੀਂ ਰਹਿਣੀ ਕੁਰਸੀ, ਸਦੀਵੀ ਰਹਿਣਾ ਉਸ ਪਰਮਾਤਮਾ ਦਾ ਨਾਮ, ਉਸ ਵਿਚਾਰ, ਅਤੇ ਉਸ ਵਿਚਾਰ ਨੂੰ ਆਪਾਂ ਮਰਨ ਨਹੀਂ ਦੇਣਾ, ਉਸ ਵਿਚਾਰ ਨੂੰ ਜਿਉਂਦਾ ਰੱਖਣਾ। ਸਾਡੀ ਵਿਚਾਰ ਦੀ ਲੜਾਈ ਹੈ, ਲੋਕ ਫੈਸਲਾ ਕਰਨਗੇ। ਲੋਕ ਬੜਾ ਪਿਆਰ ਦੇ ਰਹੇ ਆ। ਕੀ ਲੱਗਿਆ ਬਾਘਾ ਪੁਰਾਣਾ ਹਲਕਾ ਛੱਡ ਕੇ ਲੁਧਿਆਣਾ ਲੋਕ ਸਭਾ ਦਾ ਹਲਕਾ ਚੁਣਦੇ? ਫਰੀਦਕੋਟ ਲੋਕ ਸਭਾ ਰਿਜ਼ਰਵ ਹੈ ਨਾ, ਉੱਥੋਂ ਚੋਣ ਲੜੀ ਨਹੀਂ ਜਾ ਸਕਦੀ, ਉੱਥੋਂ ਰਾਖਵਾਂ ਹਲਕਾ ਉਹ। ਅਤੇ ਲੁਧਿਆਣਾ, ਕਿਉਂਕਿ ਮੈਂ ਤਾਂ ਬਠਿੰਡਾ ਲੜਨਾ ਸੀ, ਮੈਂ ਤਾਂ ਇਹਨੂੰ ਚੈਲੰਜ ਕੀਤਾ ਸੀ ਕਿ ਜਿੱਥੋਂ ਤੂੰ ਲੜੇਗਾ ਉੱਥੋਂ ਹੀ ਲੜਾਂਗੇ। ਪਤਾ ਸੀ ਪਹਿਲਾਂ? ਤੁਸੀਂ ਪਹਿਲਾਂ ਐਲਾਨ ਕਰਤਾ, ਵੜਿੰਗ ਸਾਹਿਬ ਬਾਅਦ ਚੋਂ ਆਉਂਦੇ ਨੇ? ਉਹਨੂੰ ਟਿਕਟ ਨਹੀਂ ਮਿਲੀ, ਮੈਂ ਕਿਹਾ ਇਹਨੂੰ ਰਗੜਤਾ, ਬਾਜਵੇ ਹੋਰਾਂ ਨੇ ਟਿਕਟ ਨਹੀਂ ਮਿਲੀ, ਇਹਨੇ ਕਿੱਥੇ ਲੜਨਾ ਹੁਣ। ਅਤੇ ਉਹ ਫਿਰ ਇਹ ਹੁਣ ਕੁਦਰਤ ਦੀ ਖੇਡ ਹੈ, ਆਪਾਂ ਤਾਂ ਐਲਾਨ ਪਹਿਲਾਂ ਹੀ ਕਰਿਆ। ਤਕਦੀਰ ਨੇ ਫੇਰ ਮੇਲ ਕਰਾਤੀ। ਹਾਂ, ਬੱਕਰਾ ਬਲੀ ਦੇਣ ਆ ਗਿਆ, ਕਿਉਂਕਿ ਉਹੀ ਗੱਲ ਫਿਰ ਉੱਥੇ ਆ ਗਈ ਨਾ ਕਿ ਸਾਡੀ ਵਿਚਾਰਕ ਲੜਾਈ ਪਹੁੰਚਦੀ ਇਹ ਪ੍ਰਮਾਤਮਾ ਨੇ ਨਿਆਂ ਕਰਨਾ ਹੈ। ਹੁਣ ਵਾਹਿਗੁਰੂ ਨੇ ਨਿਆਂ ਕਰਨਾ ਹੈ ਕਿ ਕੌਣ ਸੱਚਾ ਹੈ ਅਤੇ ਕੌਣ ਝੂਠਾ ਹੈ, ਕਿਹਦਾ ਵਿਚਾਰ ਉੱਚਾ ਹੈ ਅਤੇ ਕਿਹਦਾ ਵਿਚਾਰ ਪਵਿੱਤਰ ਆ, ਪਨੀਤ ਆ, ਕਿਹਦਾ ਵਿਚਾਰ ਪਲੀਤ ਆ। ਐਂ ਕਿਉਂ ਲੱਗਦਾ ਵੀ ਰਾਜਾ ਵੜਿੰਗ ਤੁਹਾਡੇ ਖਿਲਾਫ ਬੋਲਦੇ ਨੇ, ਜਾਂ ਤੁਹਾਨੂੰ ਕਿਉਂ ਲੱਗਦਾ ਰਹਿੰਦਾ ਵੀ ਰਾਜਾ ਵੜਿੰਗ ਸਾਨੂੰ ਹੀ ਟਾਰਗੇਟ ਕਰਦੇ ਨੇ? ਡਰ ਹੋਣਾ ਉਹਨੂੰ ਕੋਈ, ਉਹ ਆਪਦੇ ਤੋਂ ਛੋਟੇ ਨੂੰ ਤਾਂ ਕੋਈ ਨਹੀਂ ਟਾਰਗੇਟ ਕਰਦਾ, ਉਹ ਤੋਂ ਵੱਡੇ ਨੂੰ ਕਰਦਾ ਹੁੰਦਾ। ਜਿਹਨੂੰ ਲੱਗਦਾ ਹੁੰਦਾ ਵੀ ਇਹ ਮੈਨੂੰ ਮਿੱਧ ਕੇ ਲੰਘ ਜੂਗਾ, ਉਹਨੂੰ ਟਾਰਗੇਟ ਕਰਦਾ ਹੁੰਦਾ। ਕੋਈ ਫਰਕ ਨਹੀਂ ਪੈਂਦਾ, ਆਪਾਂ ਨੂੰ ਕੀ ਆ, ਕਰੀ ਜਾਵੇ ਟਾਰਗੇਟ ਆਪਾਂ ਨੂੰ। ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ? ਦੇਖੋ, ਹਜੇ ਤਾਂ ਸ਼ੁਰੂਆਤ ਹੋਈ ਹੈ ਇਲੈਕਸ਼ਨ ਦੀ। ਆਪਾਂ ਐਵੇਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਪਤਾ ਲੱਗ ਜਾਂਦਾ ਵੀ ਹਵਾ ਕੀ ਕਹਿੰਦੀ ਆ। ਦੇਖੋ, ਮੈਂ ਆਪਣੀ ਗੱਲ ਤਾਂ ਦੱਸ ਸਕਦਾ, ਮੈਂ ਦੂਜਿਆਂ ਦੀ ਹੁਣ ਅੱਜ ਦੀ ਉਦਾਹਰਨ ਹੈ। ਅੱਜ ਪਹਿਲਾ ਦਿਨ ਰਾਜਾ ਵੜਿੰਗ ਦਾ ਇੱਥੇ ਰੋਡ ਸ਼ੋਅ ਕੀਤਾ, ਸ਼ਹਿਰ ਦੇ ਵਿੱਚ ਦੇਖ ਲਿਆ ਹੋਣਾ ਤੁਸੀਂ ਕਿਵੇਂ ਲੁਧਿਆਣੇ ਸ਼ਹਿਰ ਦੇ ਵਿੱਚ ਐਂਟਰ ਹੁੰਦਿਆਂ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ। ਰਵਨੀਤ ਸਿੰਘ ਬਿੱਟੂ ਦਾ ਤੁਸੀਂ ਕਵਰੇਜ ਕਰਕੇ ਆਏ ਹੋ, ਪਿੱਛੇ ਫਿਰਦੇ ਸੀ ਉਹਦੇ, ਕਿੰਨੀਆਂ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ। ਅਤੇ ਮੈਨੂੰ ਪ੍ਰਮਾਤਮਾ ਦੀ ਕਿਰਪਾ ਨਾਲ, ਪਾਤਸ਼ਾਹ ਦੀ ਮਿਹਰ ਦੇ ਨਾਲ ਲੋਕਾਂ ਦੇ ਫੋਨ ਆ ਰਹੇ ਆ ਕਿ ਸਾਡੇ ਪਿੰਡ ਆਓ, ਸਾਡੇ ਪਿੰਡ ਆਓ। ਜਦੋਂ ਸਾਡੇ ਪਿੰਡ ਆਉਣਾ, ਸਾਨੂੰ ਇੱਕ ਦਿਨ ਪਹਿਲਾਂ ਦੱਸਣਾ, ਅਸੀਂ ਤੁਹਾਡਾ ਸਵਾਗਤ ਕਰਨਾ ਹੈ। ਇਹ ਪਿਆਰ ਦੀ ਨਿਸ਼ਾਨੀ ਹੈ, ਇਹ ਕਮਾਇਆ ਹੈ, ਬਸ ਇਹੀ ਕਮਾਈ ਹੈ ਸਾਡੀ। ਮੈਂ ਤਾਂ ਇਸ ਗੱਲ 'ਤੇ ਹੀ ਬਹੁਤ ਸੰਤੁਸ਼ਟ ਹਾਂ। ਕਿੱਥੇ ਲੋਕਾਂ ਨੂੰ ਲੱਭਣਾ ਪੈਂਦਾ ਫੋਨ ਕਰ ਬਾਈ ਮੇਰੀ ਮਦਦ ਕਰੀ। ਪ੍ਰਮਾਤਮਾ ਦੀ ਮਿਹਰ ਦਾ ਸਦਕਾ ਪਿੰਡਾਂ ਦੇ ਵਿੱਚੋਂ ਆ ਫੋਨ ਆ ਰਹੇ ਆ, ਸ਼ਹਿਰ 'ਚੋਂ ਫੋਨ ਆ ਰਹੇ ਆ ਕਿ ਅਸੀਂ ਤੁਹਾਡੇ ਨਾਲ ਹਾਂ, ਤੁਹਾਡੀ ਸਪੋਰਟ ਕਰਦੇ ਹਾਂ। ਤੁਸੀਂ ਕਿਤੇ ਇਹ ਨਾ ਸਮਝ ਜਾਓ ਵੀ ਤੁਸੀਂ ਇਕੱਲੇ ਹੋ, ਵੀ ਤੁਸੀਂ ਲੜਾਈ ਤੁਹਾਡੀ ਬਹੁਤ ਵੱਡੀ ਆ। ਜਿਨ੍ਹਾਂ ਨਾਲ ਤੁਸੀਂ ਲੜ ਰਹੇ ਹੋ ਨਾ, ਉਹਨਾਂ ਕੋਲ ਬਹੁਤ ਵੱਡੇ ਸਿਸਟਮ, ਉਹਨਾਂ ਕੋਲ ਬਹੁਤ ਕਮਾਏ ਹੋਏ ਨੋਟ ਆ, ਪਰ ਅਸੀਂ ਤੁਹਾਡੇ ਨਾਲ, ਲੋਕਾਂ ਦੀ ਤਾਕਤ ਸਾਡੇ ਨਾਲ, ਉਸ ਪ੍ਰਮਾਤਮਾ ਦੀ ਬਖਸ਼ਿਸ਼ ਸਾਡੇ ਨਾਲ ਆ। ਬਿੱਟੂ ਜੀ ਨੂੰ ਪੁੱਛਿਆ ਜੀ ਤੁਹਾਡੇ ਬਾਰੇ, ਕਹਿੰਦੇ ਸਾਡਾ ਛੋਟਾ ਭਰਾ, ਕਹਿੰਦੇ ਚਲੋ ਹੱਕ ਆ ਉਹਦਾ ਵੀ ਲੜਨਾ। ਠੀਕ ਹੈ ਭਾਈ, ਕੋਈ ਗੱਲ ਨਹੀਂ, ਵਧੀਆ ਗੱਲ ਆ, ਸਾਡਾ ਵੱਡਾ ਭਰਾ ਅਸੀਂ ਕਹਿ ਦਿੰਦੇ ਫਿਰ। ਗੱਲ ਤਾਂ ਫਿਰ ਉੱਥੇ ਆ ਗਈ ਨਾ, ਸੀਗੇ ਤਾਂ ਭਰਾ ਹੀ, ਪਰ ਰੌਲਾ ਫਿਰ ਵਿਚਾਰਾਂ ਦਾ, ਉਹ ਸਿੱਖਾਂ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਉਹਨੇ। ਮਤਲਬ ਬਹੁਤ ਮਦਦ ਕੀਤੀ ਉਹਦੀ ਵੀ, ਰਾਜੇ ਵੜਿੰਗ ਦੀ ਬੜੀ ਮਦਦ ਕੀਤੀ ਹੈ। ਵਿਚਾਰ ਦੀ ਲੜਾਈ ਹੈ, ਵਿਚਾਰ ਹੀ ਫਿਰ ਆ ਗਿਆ ਵਿੱਚ। ਗੱਲ ਸਿਧਾਂਤ ਦੀ ਆ। ਗੱਲ ਤੁਸੀਂ ਕੱਲ ਸਮਝੋ ਵੀ ਸਾਬਣ ਦਾ ਲੀੜੇ ਨਾਲ ਕੋਈ ਰੌਲਾ ਨਹੀਂ। ਲੀੜਾ ਆਪਾਂ ਬੜਾ ਦੇਸੀ ਸਿੱਧਾ ਸ਼ਬਦ ਕਈ ਨੂੰ ਸਮਝ ਨਹੀਂ ਆਉਣਾ। ਸਾਬਣ ਦਾ ਕੱਪੜੇ ਨਾਲ ਕੋਈ ਰੌਲਾ ਨਹੀਂ, ਸਾਬਣ ਦਾ ਮੈਲ ਨਾਲ ਰੌਲਾ ਹੈ। ਇਸੇ ਤਰ੍ਹਾਂ ਸਾਡੇ ਵਿਚਾਰ ਦਾ, ਬਾਬੇ ਸਰਾਭੇ ਦੇ ਵਿਚਾਰ ਦਾ, ਸਾਵਰਕਰ ਦੇ ਵਿਚਾਰ ਨਾਲ ਰੌਲਾ ਹੈ। ਸਾਡੇ ਬਾਬੇ ਹੁਣ ਤਾਂ ਫਾਂਸੀਆਂ ਚੜ੍ਹ ਗਏ 19 ਵਰ੍ਹਿਆਂ ਦੀ ਉਮਰ 'ਚ, ਅਤੇ ਇਹ ਸਾਵਰਕਰ ਹੁਣੀ ਮਾਫੀਆਂ ਮੰਗੀ ਗਏ। ਇਹ ਵਿਚਾਰ ਦੀ ਲੜਾਈ ਆ, ਹੋਰ ਕੋਈ ਲੜਾਈ ਨਹੀਂ ਸਾਡੀ, ਨਿੱਜੀ ਲੜਾਈ ਕੋਈ ਨਹੀਂ, ਵਿਚਾਰ ਦੀ ਲੜਾਈ ਆ। ਹਾਂ, ਉਹਨੂੰ ਇਹ ਨਿੱਜੀ ਬਣਾ ਕੇ ਲੜਦੇ ਹੋਣ ਤਾਂ ਇਹ ਕਹਿ ਨਹੀਂ ਸਕਦੇ, ਪਰ ਇਹਨਾਂ ਛੋਟੇ ਲੋਕਾਂ ਨਾਲ, ਛੋਟੀ ਸੋਚ ਵਾਲਿਆਂ ਨਾਲ ਸਾਡੀ ਕੋਈ ਨਿੱਜੀ ਲੜਾਈ ਨਹੀਂ। ਰੌਲਾ ਕਦੋਂ ਤੋਂ ਸ਼ੁਰੂ ਹੁੰਦਾ ਗਾ? ਜਦੋਂ ਤੁਹਾਨੂੰ ਕਾਂਗਰਸ ਚੋਂ ਕੱਢ ਦਿੱਤਾ ਜਾਂਦਾ, ਜਾਂ ਉਸ ਤੋਂ ਪਹਿਲਾਂ ਹੀ ਚੱਲਦਾ ਸੀ ਰੌਲਾ? ਨਹੀਂ, ਉਸ ਤੋਂ ਪਹਿਲਾਂ ਤਾਂ ਕੋਈ ਰੌਲਾ ਹੀ ਨਹੀਂ ਸੀ ਸਾਡਾ। ਉਸ ਤੋਂ ਪਹਿਲਾਂ ਸਿਰਫ ਇਹ ਗੱਲਾਂ ਸੀ, ਕੁਛ ਦਿਨ ਹੀ ਚੱਲੀਆਂ ਗੱਲਾਂ ਇਹ ਕਿ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਕਿਉਂ ਚੱਕਦੇ ਹੋ, ਤੁਸੀਂ ਭਾਈ ਅਮਰਤਪਾਲ ਸਿੰਘ ਦੇ ਸਮਾਗਮਾਂ 'ਚ ਕਿਉਂ ਸ਼ਮੂਲੀਅਤ ਕਰਦੇ ਹੋ, ਅਸੀਂ ਹਿੰਦੂਆਂ ਨੂੰ ਵੀ ਨਾਲ ਰੱਖਣਾ, ਤੁਸੀਂ ਕਾਂਗਰਸ 'ਚ ਰਹਿੰਦੇ ਹੋ, ਤੁਸੀਂ ਟਿਕਟਾਂ ਲੈਣੀਆਂ ਏ ਗਾਂਧੀ ਪਰਿਵਾਰ ਤੋਂ, ਅਤੇ ਤੁਸੀਂ ਉਹਨਾਂ ਦੇ ਖਿਲਾਫ ਬੋਲਦੇ ਹੋ। ਹੁਣ ਜਦ ਦੇਖੋ, ਇੰਦਰਾ ਗਾਂਧੀ ਦਰਬਾਰ ਸਾਹਿਬ 'ਤੇ ਹਮਲੇ ਦੋਸ਼ੀ ਆ, ਅਡਵਾਨੀ ਦੋਸ਼ੀ ਆ, ਵਾਜਪਾਈ ਦੋਸ਼ੀ ਆ, ਅਸੀਂ ਉਹਨਾਂ ਨੂੰ ਬਰੀ ਕਿਵੇਂ ਕਰ ਸਕਦੇ ਹਾਂ? ਸਾਡੇ ਲਈ ਤਖਤ ਪਿਆਰਾ ਹੈ ਜਾਂ ਸਾਡੇ ਲਈ ਦੁਨਿਆਵੀ ਕੁਰਸੀਆਂ ਪਿਆਰੀਆਂ ਨੇ? ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਚੰਗੇ ਆ?
ਤੁਸੀਂ ਲਿਖਾ ਸਕਦੇ ਹੋ ਆਪਦੀ ਛਾਤੀ ਦੇ ਉੱਤੇ ਕਿ ਮਾਂ ਤੁਝੇ ਸਲਾਮ, ਤੁਸੀਂ ਕਹਿ ਸਕਦੇ ਹੋ ਮੇਰੀ ਮਾਂ ਹੈ ਇੰਦਰਾ ਗਾਂਧੀ। ਸਾਡਾ ਇਖਲਾਕ ਇਜਾਜ਼ਤ ਨਹੀਂ ਦਿੰਦਾ। ਸਾਡੇ ਲਈ ਤਖਤ ਮਹਾਨ ਹੈ, ਸਾਡੇ ਲਈ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸਾਡੇ ਲਈ ਉਹ ਤਖਤ ਮਹਾਨ ਹੈ, ਉਹ ਰਹੂਗਾ ਸਦਾ। ਅੱਜ ਬੇਸ਼ੱਕ ਕਹਿੰਦੇ ਹੋਣਗੇ ਕਿ ਅੱਜ ਦੀ ਗੱਲ ਨਹੀਂ, ਆਪਾਂ ਤਾਂ ਜਦੋਂ ਕਾਂਗਰਸ 'ਚ ਸੀਗੇ, ਜਦੋਂ ਕੱਢਿਆ ਹੀ ਇਸ ਕਰਕੇ ਆ, ਉਦੋਂ ਵੀ ਆਪਾਂ ਤਾਂ ਇਹ ਗੱਲ ਕਰਦੇ ਸੀ। ਇਹੀ ਵਿਚਾਰ ਹੈ ਨਾ। ਫਿਰ ਇੱਕ ਵਿਚਾਰ ਕੁਰਸੀ ਵੱਲ ਨੂੰ ਜਾਂਦਾ ਹੈ, ਇੱਕ ਵਿਚਾਰ ਬਾਗੀਪੁਣੇ ਵਾਲਾ ਹੈ, ਤੇ ਫਿਰ ਯਾਦ ਕਿਹੜਾ ਰੱਖਿਆ ਜਾਣਾ? ਕੁਰਸੀਆਂ 'ਤੇ ਤਾਂ ਬਹੁਤ ਆਏ ਆ, ਕੁਰਸੀਆਂ ਵਾਲੇ ਤਾਂ ਯਾਦ ਨਹੀਂ ਰਹਿਣੇ ਕਿਸੇ ਦੀ ਵੀ। ਕੁਰਸੀਆਂ ਵਾਲੇ ਤਾਂ ਆਉਂਦੇ ਆ ਚਲੇ ਜਾਂਦੇ, ਕੁਰਸੀ ਖੁੱਸ ਜਾਂਦੀ ਆ, ਉਸ ਤੋਂ ਬਾਅਦ ਉਹਨੂੰ ਕੋਈ ਯਾਦ ਹੀ ਨਹੀਂ ਕਰਦਾ। ਅਫਸੋਸ ਹੁੰਦਾ ਨਾ ਕੋਈ ਅਫਸੋਸ ਕਰਦਾ। ਮੈਂ ਤਾਂ ਦੱਸ ਰਿਹਾ ਨਾ ਵੀ ਸਾਡੇ ਕੋਲੇ ਬਾਗੀਪੁਣੇ ਵਾਲਾ ਉਹ ਬਾਗੀਪੁਣਾ ਜਿਹੜਾ 19 ਵਰ੍ਹਿਆਂ ਦੀ ਉਮਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭੇ ਨੇ ਫਾਂਸੀ ਦਾ ਰੱਸਾ ਚੁੰਮਿਆ, ਇੱਕ ਬਾਗੀ ਸੋਚ। 23 ਵਰ੍ਹਿਆਂ ਦੀ ਉਮਰ ਦੇ ਵਿੱਚ ਸ਼ਹੀਦ ਭਗਤ ਸਿੰਘ ਨੇ ਸ਼ਹਾਦਤ ਦਿੱਤੀ। 27 ਵਰ੍ਹਿਆਂ ਦੀ ਉਮਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ। 33 ਵਰ੍ਹਿਆਂ ਦੀ ਉਮਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਐਸਾ ਸਾਨੂੰ ਇੱਕ ਦਾਤ ਬਖਸ਼ੀ ਜਿਹਨੂੰ ਛੱਕ ਕੇ 1.25 ਲੱਖ ਦੇ ਆਹੂ ਲਾਏ। ਸਾਡੇ ਕੋਲ ਉਹ ਉਮਰ ਹੈ, ਸਾਡੇ ਉਹ ਬਾਗੀਪੁਣਾ ਖਤਮ ਕਰਨ ਦੀ ਕੋਸ਼ਿਸ਼ ਆ, ਉਹਨੂੰ ਝੁਕਾਉਣ ਦੀ ਕੋਸ਼ਿਸ਼ ਆ। ਉਹ ਤਾਂ ਯਾਰ ਅਬਦਾਲੀ ਹੋਣਾ ਨੇ ਵੀ ਝੁਕਾਉਣ ਦੀ ਕੋਸ਼ਿਸ਼ ਕੀਤੀ, ਉਹ ਤਾਂ ਗੋਰਿਆਂ ਨੇ ਵੀ ਕੀਤੀ ਉਸ ਬਾਗੀਪੁਣੇ ਨੂੰ ਖਤਮ ਕਰਨ ਦੀ। ਤੁਸੀਂ ਤਾਂ ਕੱਲ੍ਹ ਦੇ ਜਵਾਕ ਹੋ, ਤੁਸੀਂ ਸਾਡਾ ਬਾਗੀਪੁਣਾ ਕਿਵੇਂ ਖੋਲੋਗੇ? ਇਹ ਤਾਂ ਸਾਡੇ ਸੁਭਾਅ 'ਚ ਆ, ਇਹ ਤਾਂ ਸਾਡੀ ਮਿੱਟੀ 'ਚ ਆ, ਤਾਂ ਸਾਡੀ ਫਿਤਰਤ ਆ। ਬਾਗੀ ਹੋ ਕੇ ਇਹ ਹਕੂਮਤ ਨਾਲ ਲੜਨਾ, ਉਹ ਵੀ ਜ਼ਾਲਮ ਹਕੂਮਤ ਨਾਲ ਭਿੜਨਾ, ਜਿਹੜੀ ਸਿੱਧੇ ਰਸਤੇ 'ਤੇ ਨਾ ਚੱਲਦੀ ਹੋਵੇ ਉਹਨੂੰ ਰਾਹ ਦਿਖਾਉਣਾ। ਅਸੀਂ ਆਪਦੇ ਰਾਹ ਆਪ ਅਖਤਿਆਰ ਕੀਤੇ ਆ। ਸਾਨੂੰ ਇਸ ਚੀਜ਼ ਦਾ ਅਫਸੋਸ ਨਹੀਂ ਹੈਗਾ ਕਿ ਅਸੀਂ ਦੇਖੋ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਆ। ਵਿਰੋਧੀ ਸਰਕਾਰ ਸੀ, ਸਾਰਿਆਂ ਨੇ ਭੰਡਣਾ ਸੀ, ਸਾਰਿਆਂ ਨੇ ਉਹਨਾਂ ਨੂੰ ਕਹਿਣਾ ਸੀ, ਸਿਰਫ ਉਹਨਾਂ ਦੇ ਖਿਲਾਫ ਨਾਅਰੇ ਲਾਉਣੇ ਸੀ, ਉਹਨਾਂ ਦੇ ਖਿਲਾਫ ਧਰਨੇ ਲਾਉਣੇ ਸੀ। ਇਨਸਾਫ ਤਾਂ ਦੇ ਨਹੀਂ ਸਕਦਾ ਸੀ ਕੋਈ। ਸਰਕਾਰ ਕਾਂਗਰਸ ਦੀ ਆ ਗਈ, ਇਹਨਾਂ ਦੋਨਾਂ 'ਚੋਂ 10 ਦਿਨ ਹੀ ਬੋਲੇ ਤਾਂ ਗੁਰੂ ਸਾਹਿਬ ਦੀ ਬੇਅਦਬੀ ਵੇਲੇ। ਆਪਾਂ 2018 ਦੇ ਵਿੱਚ ਸਟੇਜ ਤੋਂ ਜਾ ਕੇ ਬਰਗਾੜੀ ਮੋਰਚੇ 'ਚ ਹਾਜ਼ਰੀ ਭਰ ਕੇ ਬੋਲੇ ਹਾਂ। ਸਟੇਜ ਤੋਂ ਸ਼ਰੇਆਮ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਇਨਸਾਫ ਚਾਹੀਦਾ ਸਾਨੂੰ, ਅਸੀਂ ਸੱਤਾ 'ਚ ਆਏ ਹਾਂ, ਇਨਸਾਫ ਕਰਕੇ ਅੱਜ ਮੋਰਚਾ ਲੱਗਿਆ ਪਿਆ, ਇਨਸਾਫ ਦੀ ਗੱਲ ਕਰਕੇ ਸੱਤਾ ਹਾਸਲ ਕੀਤੀ ਹੈ। ਅਤੇ ਅਸੀਂ ਕਹਿੰਦੇ ਵੀ ਉਹ ਇਹਨਾਂ ਦੇ ਵਿੱਚੋਂ ਦੋਨਾਂ ਦੇ ਵਿੱਚੋਂ ਦੱਸ ਦਿਓ ਕੌਣ ਬੋਲੇ। ਇਹਨਾਂ ਦੋਨਾਂ 'ਚੋਂ ਕਿਸਾਨ ਅੰਦੋਲਨ 'ਚ ਦੱਸ ਦਿਓ ਕੌਣ ਗਿਆ। ਇਹਨਾਂ ਦੋਨਾਂ 'ਚੋਂ ਲਖੀਮਪੁਰ ਖੀਰੀ ਜਿੱਥੇ ਸਾਡੇ ਕਿਸਾਨਾਂ ਦੇ ਉੱਤੇ ਬੀਜੇਪੀ ਦੇ ਮੰਤਰੀ ਦੇ ਮੁੰਡੇ ਨੇ ਗੱਡੀਆਂ ਚਲਾਈਆਂ, ਕੌਣ ਗਿਆ? ਡਿਪਟੀ ਨਵਰੀਤ ਸਿੰਘ ਡਿਪਟੀ ਦਾ ਭੋਗ ਸੀਗਾ, ਉਹਦੀ ਸ਼ਹਾਦਤ ਹੋਈ ਆ, ਉਹਦੇ 'ਚ ਅੰਦੋਲਨ 'ਚ ਉਹਦੇ ਗੋਲੀ ਮਾਰੀ, ਉੱਥੇ ਕੌਣ ਗਿਆ? ਕੋਈ ਇਹਨਾਂ 'ਚੋਂ ਬਹਿਬਲ ਗਿਆ, ਕੋਈ ਬਰਗਾੜੀ ਗਿਆ। ਕਿਹਦੇ ਆ ਇਹ ਲੋਕ ਮਸਲੇ ਆ ਨਾ? ਇਹ ਕਿਹਦੇ ਆ? ਜੇ ਲੋਕਾਂ ਦੇ ਮਸਲਿਆਂ ਦੀ ਗੱਲ ਹੀ ਨਹੀਂ ਕਰਨੀ, ਲੋਕਾਂ ਦੇ ਨਾਲ ਬਹਿਣਾ ਹੀ ਨਹੀਂ ਦਰੀਆਂ ਤੇ, ਲੋਕਾਂ ਦੇ ਨਾਲ ਧੁੱਪਾਂ 'ਚ ਨਹੀਂ ਬੈਠਣਾ ਜੇਠ ਹਾੜ ਦੀਆਂ 'ਚ, ਫਿਰ ਤੁਸੀਂ ਲੋਕਾਂ ਦੀ ਗੱਲ ਕਰਨੀ, ਫਿਰ ਸੱਤਾ ਕਾਹਦੇ ਲਈ ਲੈਂਦੇ ਹੋ? ਫਿਰ ਉਹ ਕਿਹੜੇ ਲੋਕ ਨੇ ਜਿਹੜੇ ਸਨਮਾਨਿਤ ਕਰਦੇ ਨੇ, ਜਿਹੜੇ ਹਾਰ ਪਾਉਂਦੇ ਨੇ, ਫੁੱਲ ਸਿੱਟਦੇ ਨੇ? ਮੈਨੂੰ ਤਾਂ ਲੱਗਦਾ ਅਹੁਦਿਆਂ ਦੇ ਭੁੱਖੇ ਲੋਕ ਉਹੀ ਆ, ਜਿਨ੍ਹਾਂ ਵਾਂਗੂ ਅਹੁਦਿਆਂ ਦੇ ਭੁੱਖੇ ਲੋਕ ਨੇ ਉਹ ਜਿਹੜੇ ਆਏ ਫੁੱਲ ਸਿੱਟਦੇ ਨੇ। ਅਤੇ ਫੁੱਲਾਂ ਵਾਲੇ ਕਿਉਂ ਦਿਸਦੇ ਆ ਤੁਹਾਨੂੰ? ਜਿਨ੍ਹਾਂ ਨੇ ਅੱਜ ਤਸਵੀਰਾਂ ਫੜ ਕੇ ਇਹ ਕਿਹਾ ਵੀ ਰਾਜਾ ਵੜਿੰਗ ਸਿੱਖ ਵਿਰੋਧੀ ਆ, ਉਹ ਅੰਮ੍ਰਿਤਧਾਰੀ ਲੋਕ ਨਹੀਂ ਦਿਸੇ, ਉਹ ਮਾਵਾਂ ਨਹੀਂ ਦਿਸੀਆਂ ਜਿਹੜੀਆਂ ਅੱਜ ਸ਼ਰੇਆਮ ਚੱਕ ਕੇ ਦਿਖਾ ਰਹੀਆਂ ਸੀਗੀਆਂ। ਮੀਡੀਆ ਦੇ ਵਿੱਚ ਹੈਗਾ, ਮੈਂ ਵੀਡੀਓ ਤੁਹਾਨੂੰ ਭੇਜੂਗਾ, ਦੇਖਿਓ, ਤੁਸੀਂ ਚਲਾਇਓ ਆਪਦੇ ਚੈਨਲ 'ਤੇ। ਕਾਂਗਰਸ ਦਾ ਪ੍ਰਧਾਨ ਹੋਵੇ, ਕਾਂਗਰਸ ਦੇ ਪ੍ਰਧਾਨ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਇਹ ਕਹਿਣ ਕਿ ਸਿੱਖ ਵਿਰੋਧੀ ਹੈ। ਕਾਂਗਰਸ ਨੂੰ ਸੋਚਣਾ ਚਾਹੀਦਾ ਕੁਛ ਕਿ ਅਸੀਂ ਕੀ ਖੱਟ ਰਹੇ ਹਾਂ। ਕਾਂਗਰਸ ਦੀ ਸਰਕਾਰ 3 ਵਾਰ ਬਣਾਤੀ, 84 ਤੋਂ ਬਾਅਦ ਲੋਕਾਂ ਨੇ, ਪੰਜਾਬ ਦਿਆਂ ਨੇ, ਅਤੇ ਕਾਂਗਰਸ ਇਹ ਮਹਿਸੂਸ ਕਿਉਂ ਨਹੀਂ ਕਰਦੀ ਕਿ ਅਸੀਂ ਇਹਨਾਂ ਦੇ ਹੱਥ ਵਾਗਡੋਰ ਦਿੱਤੀ ਆ? ਪੱਗਾਂ ਬੰਨ੍ਹਦੇ ਆ, ਚੰਗੀ ਗੱਲ ਆ, ਪੱਗ ਬੰਨ੍ਹ ਲਈ ਆ। ਜਿਹਨੂੰ ਕੇਸਰੀ ਰੰਗ ਦੀ ਅਹਿਮੀਅਤ ਨਹੀਂ ਪਤਾ, ਕੁਰਬਾਨੀਆਂ ਦਾ ਰੰਗ ਆ, ਚੜ੍ਹਦੀ ਕਲਾ ਦਾ ਪ੍ਰਤੀਕ ਆ, ਇਹਨੂੰ ਨਹੀਂ ਪਤਾ। ਉਹਨਾਂ ਲੋਕਾਂ ਨੂੰ ਹੱਥਾਂ 'ਚ ਵਾਗਡੋਰ ਦੇ ਬੈਠੇ ਤੁਸੀਂ ਆ, ਬੱਚੇ ਮਾਰਨ ਵਾਲੇ ਲੋਕਾਂ ਦੇ। ਇਹ ਕਾਂਗਰਸ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਉਹ ਕਾਂਗਰਸ ਸੈਕੂਲਰ ਜਮਾਤ ਆ ਤਾਂ ਕਿਸੇ ਚੰਗੇ ਸਿਆਣੇ ਬੰਦੇ ਦੇ ਹੱਥ ਕਮਾਂਡ ਦੇਵੇ। ਬਰਾੜ ਸਾਹਿਬ, ਤੁਸੀਂ ਕਾਂਗਰਸ ਦੇ ਵਿੱਚ ਕਾਫੀ ਲੰਮਾ ਸਮਾਂ ਰਹੇ ਹੋ, ਤੁਹਾਡੇ ਫਾਦਰ ਸਾਹਿਬ, ਤੁਸੀਂ ਜ਼ਿਕਰ ਕਰਦੇ ਰਹਿੰਦੇ ਹੋ ਅਕਸਰ ਕਿ 1992 ਦੇ ਜੋ ਦੌਰ ਸੀਗਾ, ਜੋ ਦਹਾਕਾ ਸੀ, ਉਹ ਦਹਾਕਾ ਸਿੱਖਾਂ ਲਈ, ਖਾਸ ਕਰਕੇ ਪੰਜਾਬ ਲਈ ਬੜਾ ਘਾਤਕ ਮੰਨਿਆ ਜਾਂਦਾ। ਪੁਲ ਅੱਜ ਵੀ ਗਵਾਹੀ ਭਰਦੇ ਨੇ ਜਿਹੜੇ ਝੂਠੇ ਮੁਕਾਬਲੇ ਹੋਏ ਨੇ ਉਸ ਵਕਤ। ਫਿਰ ਕਦੇ ਹਾਈ ਕਮਾਂਡ ਨਾਲ ਗੱਲ ਨਹੀਂ ਕਰੀ ਹੈਗੀ ਵੀ ਸਾਡੀ ਐਡੀ ਵੱਡੀ ਕੁਰਬਾਨੀ ਆ, ਅਸੀਂ ਉਦੋਂ ਵੀ ਤੁਹਾਡੇ ਨਾਲ ਮੋਢਾ ਜੋੜ ਕੇ ਖੜੇ ਰਹੇ, ਸਾਨੂੰ ਕਿਉਂ ਬਾਹਰ ਦਾ ਰਸਤਾ ਦਿਖਾ ਰਹੇ ਹੋ? ਆਪਾਂ ਭਿਖਾਰੀ ਥੋੜ੍ਹੀ ਆ ਬਾਈ, ਆਪਾਂ ਕੋਈ ਹੱਥ ਅੱਡ ਕੇ ਮੰਗਣ ਵਾਲੇ ਆ ਵੀ ਅਸੀਂ ਆਹ ਕੀਤਾ ਉਹ ਕੀਤਾ, ਸਾਡਾ ਕੰਮ ਬੋਲੂਗਾ। ਆਹ ਦੱਸਾਂਗੇ ਲੁਧਿਆਣੇ 'ਚੋਂ ਹਾਈ ਕਮਾਂਡ ਤੁਰੂਗੀ ਮਗਰ ਫਿਰੂਗੀ, ਮਿਹਨਤਾਂ ਕਰਦੀ, ਕੋਈ ਗੱਲ ਨਹੀਂ, ਇਲੈਕਸ਼ਨ ਜਿੱਤਾਂਗੇ, ਬੈਠੀ ਹੋਊਗੀ ਪੈਰਾਂ 'ਚ ਹਾਈ ਕਮਾਂਡ ਵੀ। ਹਾਈ ਕਮਾਂਡ ਨੂੰ ਅਸੀਂ ਜਾ ਕੇ ਤਰਲੇ ਕਰਨੇ ਆ, ਅਸੀਂ ਕੰਮ ਕੀਤਾ, ਉਹ ਕੰਮ ਦਾ ਮੁੱਲ ਪ੍ਰਮਾਤਮਾ ਮੋੜੂਗਾ। ਉਹ ਲੋਕ ਮੋੜਨਗੇ ਆ ਲੁਧਿਆਣੇ ਦੇ, ਜਿਨ੍ਹਾਂ ਨਾਲ ਅਸੀਂ ਪਿਛਲੇ 12-15 ਸਾਲ ਤੋਂ ਮੈਂ ਹਰੇਕ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਏ। ਦੋਨਾਂ 'ਚੋਂ ਕੌਣ ਜਾਂਦਾ ਦੁੱਖ ਸੁੱਖ 'ਚ ਦੱਸਣ? ਆ ਨਵਾਂ ਆ ਗਿਆ, ਜਿਵੇਂ ਇਹ ਆ ਗਿਆ, ਇਹਨੇ ਲੱਭਣਾ। ਪਹਿਲਾਂ ਉਹ ਬਿੱਟੂ ਨੇ ਲੱਭਿਆ ਲੋਕਾਂ ਨੂੰ, ਹੁਣ ਇਹਨੇ ਨਹੀਂ ਲੱਭਣਾ ਕਿੱਥੇ। ਇੱਕ ਇਲੈਕਸ਼ਨ ਲੜਨਾ ਕਿਸੇ ਨੇ ਕੱਪੜੇ ਝਾੜ ਕੇ ਤੁਰ ਜਾਣਾ। ਇਹ ਤਾਂ ਠੱਗਾਂ ਦਾ ਟੋਲਾ ਹੈ, ਪੈਸੇ ਇਕੱਠੇ ਕਰਨ ਆਇਆ ਇੰਡਸਟਰੀ ਵਾਲਿਆਂ ਤੋਂ।
ਇਹ ਕੋਈ ਚੋਣਾਂ ਥੋੜ੍ਹੀ ਲੜਨ ਆਏ ਆ। ਤੁਹਾਡੇ ਪਿੱਛੇ ਕੌਣ ਖੜਾ? ਇਹਨਾਂ ਦੇ ਪਿੱਛੇ ਦਾ ਬਾਬਾ ਪਾਰਟੀ ਨਾਨਕ, ਮੇਰੇ ਪਿਆਰੇ ਦੋਸਤ, ਮੇਰੀਆਂ ਪਿਆਰੀਆਂ ਸਤਿਕਾਰਤ ਮਾਵਾਂ, ਜਿਹੜੀਆਂ ਮਾਵਾਂ ਮੈਨੂੰ ਫੋਨ ਕਰ ਕਰ ਕਹਿੰਦੀਆਂ ਪੁੱਤ ਅਸੀਂ ਤੇਰੇ ਵਿਚਾਰ ਸੁਣਦੇ ਹੁੰਦੇ ਹਾਂ ਅਤੇ ਅਸੀਂ ਤੇਰੇ ਵਿਚਾਰ ਸੁਣ ਕੇ ਫੈਸਲਾ ਲਿਆ ਹੈ ਕਿ ਅਸੀਂ ਸਾਰੇ ਤੇਰੇ ਸਾਥ ਦੇਵਾਂਗੇ, ਤੇਰੇ ਨਾਲ ਖੜਾਂਗੇ। ਮਾਵਾਂ ਦੇ ਫੋਨ ਆਉਂਦੇ ਆ ਪਿੰਡਾਂ 'ਚੋਂ, ਪਤਾ ਨਹੀਂ ਕਿੱਥੋਂ ਨੰਬਰ ਲੱਭਦੀਆਂ ਬੀਬੀਆਂ। ਚਲੋ ਨੌਜਵਾਨ ਫੇਸਬੁੱਕਾਂ ਚਲਾਉਂਦੇ ਆ, ਉੱਥੋਂ ਨੰਬਰ ਲੈ ਲੈਂਦੇ ਆ, ਇੱਕ ਦੂਜੇ ਤੋਂ ਅੱਗੇ ਦੇ ਅੱਗੇ ਨੰਬਰ ਲੈ ਲੈਂਦੇ ਆ। ਸੋ ਆਪਣੇ ਨਾਲ ਲੋਕ ਨੇ, ਆਪਣੇ ਨਾਲ ਲੋਕਾਈ ਆ, ਆਪਣੇ ਨਾਲ ਗੁਰੂ ਪਾਤਸ਼ਾਹ ਨੇ। ਪਿਛਲੇ ਦਿਨੀ ਮੈਂ ਬੀਬੀ ਸਾਹੋਕਿਆਂ ਦਾ ਇੰਟਰਵਿਊ ਕਰ ਰਿਹਾ ਸੀ। ਬੀਬੀ ਸਾਹੋਕੇ ਕਹਿੰਦੇ ਕਮਲਜੀਤ ਮੇਰਾ ਭਰਾ ਹੈਗਾ ਅਤੇ ਸਾਡੀ ਸਪੋਰਟ ਕਰੇਗਾ। ਨਾ ਬਿਲਕੁਲ ਨਹੀਂ ਕਰਾਂਗੇ ਬਾਈ, ਕਿਉਂ ਕਰਾਂਗੇ ਸਪੋਰਟ? ਅਸੀਂ ਕਰਾਂਗੇ ਸਪੋਰਟ। ਉੱਥੇ ਸ਼ਹੀਦ ਪਰਿਵਾਰ ਦਾ ਪੁੱਤ ਖੜਾ ਹੈ, ਬੇਅੰਤ ਸਿੰਘ ਦਾ ਪੁੱਤ। ਅਸੀਂ ਕਹਿੰਦੇ ਹਾਂ, ਸਾਰੇ ਕਹਿੰਦੇ ਆ, ਪੰਜਾਬ ਕਹਿੰਦਾ, ਸਿੱਖ ਕਹਿੰਦੇ ਆ ਕਿ ਇਹਨਾਂ ਨੇ ਸਾਡੀ ਕੌਮ ਦੀ ਪੱਗ ਬਚਾਈ ਆ, ਅਤੇ ਜੇ ਉਹਨਾਂ ਨੇ ਸਾਡੀ ਕੌਮ ਦੀ ਪੱਗ ਬਚਾਈ ਹੈ ਅਤੇ ਅੱਜ ਸਾਡੀ ਵੀ ਜ਼ਿੰਮੇਵਾਰੀ ਉਹਨਾਂ ਦੀ ਪੱਗ ਬਚਾਈਏ। ਇਸ ਤਰ੍ਹਾਂ ਐਂ ਥੋੜ੍ਹੀ ਹੁੰਦਾ ਵੀ ਕੋਈ ਕਹਿ ਦੇ ਮੇਰਾ ਭਰਾ ਹੈ, ਮੇਰੀ ਭੈਣ ਹੈ, ਮੈਂ ਕਹਿ ਦਿੰਦਾ ਸਾਰਿਆਂ ਨੂੰ ਬਿੱਟੂ ਮੇਰਾ ਭਰਾ ਹੈ, ਰਾਜਾ ਮੇਰਾ ਭਰਾ ਹੈ, ਕਹਿ ਦਿੰਦੇ, ਫਿਰ ਕੀ ਹੋਊਗਾ? ਉਹ ਪਿੱਛੇ ਹਟ ਜਾਣਗੇ, ਬਹਿ ਜਾਣਗੇ ਉਹ। ਇਹ ਤਾਂ ਵੋਟਾਂ ਫੁੰਡਣ ਦੀਆਂ ਗੱਲਾਂ ਹੁੰਦੀਆਂ। ਹਾਂ ਮੇਰੀ ਭੈਣ ਹੈ, ਮੈਂ ਸਤਿਕਾਰ ਕਰਦਾ, ਇੱਥੋਂ ਵੱਡੀ ਭੈਣ ਆਪਣੀ, ਉਹਨਾਂ ਦਾ ਮੈਂ ਵੀ ਸਤਿਕਾਰ ਕਰਦਾ, ਪਰ ਨਹੀਂ, ਇੱਥੇ ਸਿਧਾਂਤਾਂ ਦੀ ਗੱਲ ਉੱਥੇ ਨਹੀਂ। ਸਿਧਾਂਤ ਹੁਣ ਦੇਖੋ, ਮੈਂ ਤਾਂ ਅਕਾਲੀ ਦਲ ਨੂੰ ਵੀ ਇਹ ਸਲਾਹ ਦਿੱਤੀ ਸੀ ਕਿ 3 ਸੀਟਾਂ 'ਤੇ ਤੁਸੀਂ ਆਪਦੇ ਬੰਦੇ ਵਾਪਸ ਕਰ ਲਓ, ਤੁਹਾਨੂੰ 10 ਸੀਟਾਂ 'ਤੇ ਫਾਇਦਾ ਹੋ ਜਾਊ। ਪਤਾ ਨਹੀਂ ਕਿਉਂ ਬੁੱਧੀ ਭ੍ਰਿਸ਼ਟ ਹੋਈ ਹੈ। ਮੈਂ ਤਾਂ ਕਹਿੰਦਾ ਖਡੂਰ ਸਾਹਿਬ ਦੀ ਸੀਟ ਤੋਂ ਅਕਾਲੀ ਦਲ ਬੰਦਾ ਨਾ ਖੜਾਵੇ, ਸੰਗਰੂਰ ਤੋਂ ਬੰਦਾ ਵਾਪਸ ਲੈ ਲਵੇ ਅਤੇ ਫਰੀਦਕੋਟ ਤੋਂ ਬੰਦਾ ਵਾਪਸ ਲੈ ਲਵੇ। 13 ਸੀਟਾਂ ਨਾ, 10 'ਤੇ ਤਾਂ ਫਾਇਦਾ ਹੋਊਗਾ। ਲੋਕ ਕਹਿਣਗੇ ਵੀ ਹਾਂ ਪੰਥਕ ਏਜੰਡੇ ਨਾਲ ਤੁਰੇ। ਤੁਸੀਂ ਪੰਥ ਦੀ ਏਕਤਾ ਦੀ ਗੱਲ ਹਮੇਸ਼ਾ ਕਰਦੇ ਰਹਿੰਦੇ ਹੋ, ਅਤੇ ਪੰਥ ਦੀ ਏਕਤਾ ਦੀ ਗੱਲ ਕਰਦੇ ਹੋ, ਇੱਧਰ ਨੂੰ ਤੁਰ ਪਓ, ਤੁਹਾਡੇ ਕੋਲ ਤਾਂ ਫਿਰ ਵੀ 10 ਸੀਟਾਂ ਬਚਦੀਆਂ। ਔਰ ਇਹ ਵੀ ਗੱਲ ਆ ਪੱਕੀ ਕਿ ਉਹਨਾਂ 10 'ਤੇ ਅਕਾਲੀ ਦਲ ਨੂੰ ਬਹੁਤ ਫਾਇਦਾ ਹੋਊਗਾ ਜੇ 3 ਸੀਟਾਂ ਦੇ ਦਿੰਦੇ। ਹੁਣ ਭਾਜਪਾ ਨਾਲ ਜੇ ਸਮਝੌਤਾ ਕਰਦੇ, ਇਹਨਾਂ ਦਾ ਸਮਝੌਤਾ ਤਾਂ ਹੀ ਨਹੀਂ ਹੋਇਆ ਨਾ ਵੀ 7-6 ਦੀ 8-5 ਦੀ ਰੇਸ਼ੋ ਸੀ। ਉਹਨਾਂ ਨੂੰ ਵੀ ਤਾਂ 5 ਸੀਟਾਂ ਦੇਣ ਨੂੰ 6 ਤਿਆਰ ਹੀ ਸੀਗੀ, ਅਤੇ ਇੱਥੇ ਪੰਥ ਨੂੰ 3 ਸੀਟਾਂ ਛੱਡ ਦੇਣ। ਇੱਥੋਂ ਤਾਂ ਪਤਾ ਲੱਗਦਾ ਨਾ ਕਿ ਪੰਥਕ ਹੈਗੇ ਆ ਕਿ ਨਹੀਂ ਹੈਗੇ। ਜੇ ਪੰਥ ਨਾਲ ਪਿਆਰ ਹੁੰਦਾ ਤਾਂ ਕਹਿਣ ਵੀ ਹਾਂ ਸਾਡੇ ਮੁੰਡੇ ਬਾਹਰ ਆ ਜਾਣਗੇ, ਅਸੀਂ ਮਦਦ ਕਰੀਏ। ਤੁਹਾਡੀਆਂ ਵੀ ਚਰਚਾਵਾਂ ਚੱਲੀਆਂ ਸੀ ਕਿ ਖਡੂਰ ਸਾਹਿਬ ਤੋਂ ਜਾ ਸਕਦੇ ਹੋ? ਹਾਂ, ਫਿਰ ਜਦੋਂ ਪਹਿਲਾਂ ਇਰਾਦਾ ਸੀ, ਉੱਥੋਂ ਫੋਨ ਲੋਕਾਂ ਦੇ ਆਉਂਦੇ ਸੀ, ਲੋਕ ਮਿਲਣ ਆਉਂਦੇ ਸੀ ਪਿੰਡ ਚੱਲ ਕੇ, ਅਤੇ ਉਹ ਕਹਿੰਦੇ ਸਾਡੇ ਇਲਾਕੇ ਤੋਂ ਉਮੀਦਵਾਰ ਬਣੋ। ਫਿਰ ਜਦੋਂ ਇਹ ਪਤਾ ਲੱਗ ਗਿਆ ਕਿ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆ, ਨੌਜਵਾਨ ਜਿਹੜੇ ਡਿਬਰੂਗੜ੍ਹ ਭੇਜੇ ਉਹ ਵਾਪਸ ਲਿਆਉਣਾ, ਤਾਂ ਫਿਰ ਕੋਈ ਗੱਲ ਨਹੀਂ। ਫਿਰ ਆਪਾਂ ਨੂੰ ਕੀ ਸੀ, ਚਲੋ ਆਪਣਾ ਤਾਂ ਆਪਾਂ ਇੱਥੇ ਸੰਤੁਸ਼ਟ ਹਾਂ, ਆਪਾਂ ਨੂੰ ਇੱਥੇ ਬਹੁਤ ਪਿਆਰ ਮਿਲ ਰਿਹਾ ਲੋਕਾਂ ਦਾ। ਖਡੂਰ ਸਾਹਿਬ ਵੀ ਅਸੀਂ ਕੱਲ੍ਹ ਜਾ ਕੇ ਆਏ ਹਾਂ, ਉੱਥੇ ਵੀ ਲੋਕਾਂ ਦੇ ਵਿੱਚ ਬਹੁਤ, ਕਿਉਂਕਿ ਲੋਕਾਂ ਨੂੰ ਖਡੂਰ ਸਾਹਿਬ ਦੇ ਲੋਕਾਂ ਨੂੰ ਤਾਂ ਇਹ ਹੋਇਆ ਹੈ ਕਿ ਅਸੀਂ ਜਿਹੜਾ 5 ਸਾਲ ਤਾਨਾ ਚੱਲਿਆ ਨਾ, ਮਿਹਣਾ ਚੱਲਿਆ ਨਾ ਕੌਮ ਦਾ, ਪੰਥ ਦਾ, ਲੋਕਾਂ ਦਾ, ਉਹਨੂੰ ਲਾਉਣ ਦਾ ਮੌਕਾ ਆਇਆ ਹੈ। ਕੱਲ੍ਹ ਬੀਬੀ ਖਾਲੜਾ ਜੀ ਦਾ ਪ੍ਰੋਗਰਾਮ ਆ, ਦੇਖਿਓ, ਮਾਤਾ ਜੀ ਨਾਲ, ਭਾਈ ਅਮਰਤਪਾਲ ਸਿੰਘ ਦੇ ਮਾਤਾ ਨਾਲ ਉਹਨਾਂ ਨੇ ਪ੍ਰੋਗਰਾਮ ਬਣਾਇਆ ਹੋਇਆ, ਅਤੇ ਪਿੰਡੋਂ ਪਿੰਡ ਜਾ ਕੇ ਵੋਟਾਂ ਕਹਿ ਰਹੇ ਆ। ਦੁਬਾਰਾ ਫਿਰ ਉਹ ਤੁਰੇ, ਉਹ ਪੰਥ ਨਾਲ ਤੁਰੇ ਆ। ਇਹ ਅਸਲੀ ਪੰਥਕ ਲੋਕ ਨੇ ਯਾਰ। ਬੀਬੀ ਖਾਲੜਾ ਦਾ ਪਰਿਵਾਰ ਹਰਾਤਾ ਤੁਸੀਂ, ਦੱਸੋ ਕਿੱਡੀ ਵੱਡੀ ਕੁਰਬਾਨੀ ਸੀ। ਅਕਾਲੀਆਂ ਨੇ ਆਪਦਾ ਬੰਦਾ ਖੜਾ ਕਰਤਾ ਬਰਾਬਰ ਉਹਦੇ। ਹੁਣ ਫਿਰ ਤੁਸੀਂ ਦੇਖੋ ਪਟਿਆਲੇ ਬੀਬੀ ਕਮਲਦੀਪ ਕੌਰ ਰਾਜੂ ਉਹਨਾਂ ਦੇ ਖਿਲਾਫ ਬੰਦਾ ਦਿੱਤਾ ਇਹਨਾਂ ਨੇ, ਅਤੇ ਫਿਰ ਉਸ ਤੋਂ ਬਾਅਦ ਹੁਣ ਉਸੇ ਬੀਬੀ ਦੀ ਮਿਹਨਤ ਤਰਲਾ ਕਰਕੇ ਆਪਦਾ ਹੋਂਦ, ਆਪਦਾ ਵਜੂਦ ਬਚਾਉਣ ਲਈ ਇੱਥੋਂ ਉਹਨਾਂ ਨੂੰ ਵਿਚਾਰਿਆਂ ਨੂੰ ਸੰਗਰੂਰੋਂ ਲੜਾਤਾ। ਤਾਂ ਸਿਧਾਂਤ ਕਿੱਥੇ ਆ ਤੁਹਾਡੇ ਯਾਰ? ਜਦੋਂ ਤੁਸੀਂ ਸੱਤਾ 'ਚ ਹੁੰਦੇ ਹੋ ਤਾਂ ਛਿੱਕੇ ਟੰਗ ਦਿੰਦੇ ਹੋ, ਉਦੋਂ ਤੁਸੀਂ ਕਿਸੇ ਬੰਦੀ ਸਿੰਘ ਦੀ ਗੱਲ ਨਹੀਂ ਕਰਦੇ, ਉਦੋਂ ਤੁਸੀਂ 1984 ਦੇ ਸਿੱਖ ਕਤਲੇਆਮ ਦੀ ਗੱਲ ਨਹੀਂ ਕਰਦੇ। ਜਦੋਂ ਤੁਸੀਂ ਸੱਤਾ ਤੋਂ ਬਾਹਰ ਹੋ ਜਾਂਦੇ ਹੋ, ਤੁਸੀਂ ਵੋਟਾਂ ਲੈਣੀਆਂ ਸਿੱਖਾਂ ਦੀਆਂ ਅਤੇ ਲੋਕਾਂ ਦੀਆਂ, ਤਾਂ ਤੁਸੀਂ ਉਦੋਂ ਸਿੱਖ ਕੌਮ ਦੀ, ਪੰਥ ਦੀ ਗੱਲ ਕਰਨੀ ਸ਼ੁਰੂ ਕਰ ਦਿਓ। ਸੰਗਰੂਰ ਸੀਟ ਨੂੰ ਕਿਵੇਂ ਦੇਖਦੇ ਹੋ? ਖਹਿਰਾ ਸਾਹਿਬ ਵੀ ਪੰਥਕ ਮੁੱਦਿਆਂ ਦੀ ਗੱਲ ਕਰਦੇ ਆ, ਸਿਮਰਨਜੀਤ ਸਿੰਘ ਮਾਨ ਵੀ ਪੰਥਕ ਮੁੱਦਿਆਂ ਦੀ ਗੱਲ ਕਰਦੇ ਆ। ਚੰਗੀ ਗੱਲ ਆ, ਕਰਨੀ ਚਾਹੀਦੀ ਹੈ। ਜਦੋਂ ਪੰਥ ਦੇ ਵਿੱਚ ਪੈਦਾ ਹੋਏ ਆ, ਪੰਥ ਦੀ ਸੇਵਾ ਕਰਨੀ ਚਾਹੀਦੀ ਹੈ। ਜਿੰਨੀ ਸੇਵਾ ਮਿਲੇ ਭਾਗਾਂ ਦੇ ਵਿੱਚ ਆ ਕਿ ਸੇਵਾ ਹੋਣੀ ਚਾਹੀਦੀ ਹੈ, ਕਿਉਂਕਿ ਸੇਵਾ ਦੇ ਵਿੱਚ ਹੀ ਸਾਰਾ ਕੁਛ ਹੈ ਯਾਰ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਸਾਰੀਆਂ ਮੁਕਤੀਆਂ, ਸਾਰੀਆਂ ਭੁਗਤੀਆਂ, ਸਾਰੀਆਂ ਜੁਗਤੀਆਂ ਸੇਵਾ 'ਚ। ਅੱਗੇ ਵੀ ਕਹਿੰਦੇ ਜਿਸ ਤੂੰ ਆਪ ਕਰਾਏ, ਜੀ ਮਤਲਬ ਜਿੱਤੋਂ ਸੇਵਾ ਪਾਤਸ਼ਾਹ ਲੈਂਦਾ ਹੈ ਉਹਦੇ ਵਾਸਤੇ ਆ ਸੇਵਾ, ਉਹੀ ਕਰ ਸਕਦਾ ਹੈ, ਹਰ ਇੱਕ ਨਹੀਂ ਕਰ ਸਕਦਾ। ਮੈਂ ਤਾਂ ਜੇ ਆਪਾਂ ਨੂੰ ਟਿਕਟ ਦਿੰਦੀ ਕਾਂਗਰਸ, ਆਪਾਂ ਤਾਂ ਕਦੇ ਵੀ ਨਾ ਲੜਦੇ ਸੰਗਰੂਰ ਉਹਨਾਂ ਦੇ ਖਿਲਾਫ। ਫਿਰ ਤੁਸੀਂ ਕਹੀ ਜਾਂਦੇ ਦੋਨਾਂ ਦੀ ਪੰਥ ਪ੍ਰਤੀ ਸੋਚ ਆ, ਫਿਰ ਆਪਾਂ ਉਸ ਪੰਥ ਵਾਲੀ ਸੋਚ ਦੇ ਖਿਲਾਫ ਥੋੜ੍ਹੀ ਲੜਨਾ ਸੀ ਜਾ ਕੇ। ਇਹ ਤਾਂ ਮੈਂ ਤਾਂ ਕਾਂਗਰਸੀਆਂ ਨੂੰ ਵੀ ਕਹਿੰਦਾ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਟਿਕਟਾਂ ਲਈਆਂ, ਜੇ ਤੁਸੀਂ ਪੰਥਕ ਹੋ ਜਾਂ ਝਾੜੂ ਵਾਲੇ ਆ ਪੰਥਕ ਹੋ, ਜੇ ਤੁਸੀਂ ਪੰਥ ਨੂੰ ਪਿਆਰ ਕਰਦੇ ਹੋ ਤਾਂ ਵੈਸੇ ਹੀ ਛੱਡ ਦਿਓ ਸੀਟ। ਸਾਰੇ ਲੋਕ ਵੈਸੇ ਹੀ ਛੱਡ ਦੇਣੇ ਚਾਹੀਦੇ ਆ। ਪਰ ਝਾੜੂ ਵਾਲੇ ਤਾਂ ਕਿੱਥੇ ਛੱਡਣਗੇ? ਇਹਨਾਂ ਨੇ ਤਾਂ ਡਿਬਰੂਗੜ੍ਹ ਭੇਜਿਆ ਸਾਡੇ ਭਰਾ। ਇਹਨਾਂ ਨੂੰ ਤਾਂ ਚੁੱਭਦਾ ਹੈ ਨਸ਼ਾ ਬੰਦ ਕਰਾਉਣਾ, ਅੰਮ੍ਰਿਤ ਛਕਾਉਣਾ। ਸਾਰੇ ਇੱਕੋ ਥੈਲੇ ਦੇ ਚੱਟੇ ਵੱਟੇ ਆ, ਇਕੱਠੇ ਰਲੇ ਹੋਏ ਆ। ਬਲਟੋਆ ਕਹਿੰਦਾ ਅਸੀਂ ਵੀ ਕਹਿੰਦਾ NSA ਦੇਖੀ ਆ, ਅਸੀਂ ਵੀ ਭੁਗਤੀ ਆ। ਪ੍ਰੈਸ ਕਾਨਫਰੰਸ ਕਰਕੇ ਤੁਸੀਂ ਖਡੂਰ ਸਾਹਿਬ ਦਾ ਜ਼ਿਕਰ ਕਰ ਰਹੇ ਹੋ, ਚਲੋ ਤੁਹਾਡੀ ਸੀਟ ਦਾ ਵੀ ਜ਼ਿਕਰ ਕਰਾਂਗੇ, ਪਰ
ਬਿਰਸਾ ਸਿੰਘ ਬਲਟੋਆ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਜਿਹੜੇ ਕਿ ਵੱਡੇ ਦਾਅਵੇ ਕਰ ਜਾਂਦੇ ਨੇ। ਮੂਰਖ ਬੰਦਾ ਹੈ, ਮੂਰਖਤਾ ਦਾ ਭਰੇ ਬਿਆਨ ਦੇ ਰਿਹਾ ਹੈ। ਚਾਹੀਦੇ ਨਹੀਂ ਇਹ ਆਪਣੇ ਆਪ ਨੂੰ ਪੰਥਕ ਸਾਬਤ ਕਰਨ ਲਈ ਇਹ ਗੱਲਾਂ ਕਰ ਰਿਹਾ। ਤੁਸੀਂ ਪੰਥ ਲਈ ਕੀਤਾ ਕੀ ਹੈ ਯਾਰ? ਪੰਥ ਲਈ ਤਾਂ ਦੱਸ ਦਿਓ ਤੁਸੀਂ ਕੀ ਕੀਤਾ। ਕਹਿੰਦੇ ਸੀ ਜੇਲਾਂ ਕੱਟੀਆਂ। ਅੱਛਾ ਜੀ, ਫਿਰ ਉਹ ਤਾਂ ਹੁਣ ਕੱਲ੍ਹ ਇੱਕ ਬੰਦਾ ਕੋਈ ਬੋਲ ਰਿਹਾ ਸੀ ਵੀ ਜਦੋਂ ਇਹਨੇ ਜੇਲ੍ਹ 'ਚ ਕੱਟੀ ਆ ਉਦੋਂ ਇਹਦੇ ਕੋਲੇ ਕੀ ਸੀ, ਉਸ ਤੋਂ ਬਾਅਦ ਅੱਜ ਇਹਦੀ ਪ੍ਰਾਪਰਟੀ ਦੀ ਗੱਲ ਕਰ ਲਓ, ਅੱਜ ਇਹਦੇ ਕੋਲੇ ਕੀ ਆ। ਜੇਲ੍ਹਾਂ ਕੱਟੀਆਂ, ਜੇਲ੍ਹਾਂ ਕਾਹਦੇ ਲਈ ਕੱਟੀਆਂ ਤੁਸੀਂ ਸਾਨੂੰ ਤਾਂ ਪਤਾ ਨਹੀਂ, ਤੁਸੀਂ ਕਿਹਦੇ ਖਾਤਰ ਜੇਲ੍ਹਾਂ ਕੱਟੀਆਂ। ਉਹ ਕੱਲ੍ਹ ਕਹੀ ਜਾਂਦਾ ਸੁਖਬੀਰ ਬਾਦਲ ਕਿ ਮੇਰੇ ਬਾਪ ਨੇ 17 ਸਾਲ ਜੇਲ੍ਹ ਕੱਟੀ ਹੈ। ਉਹ ਰੈਸਟ ਹਾਊਸਾਂ 'ਚ, ਕਦੇ ਦੇਹਰਾਦੂਨ ਦੇ ਰੈਸਟ ਹਾਊਸ 'ਚ, ਕਿੰਨੀ ਸੋਹਣੀ ਥਾਂ ਹੈ ਦੇਹਰਾਦੂਨ, ਉਹਦੇ ਰੈਸਟ ਹਾਊਸ ਦੇ ਵਿੱਚ ਬਹਿ ਬੂ ਕੇ ਆ ਗਏ 5-4 ਮਹੀਨੇ। ਉਹ ਕਹਿੰਦਾ 17 ਸਾਲ ਜੇਲ੍ਹ ਕੱਟੀ ਹੈ। ਦੇਖੋ ਝੂਠ ਮਾਰੀ ਜਾਂਦੇ ਆ ਤੁਸੀਂ। ਫਿਰ ਜੇ ਜੇਲ੍ਹ ਕੱਟੀ ਹੈ, ਜੇ ਤੁਹਾਨੂੰ ਜੇਲ੍ਹ ਦਾ ਦਰਦ ਪਤਾ ਹੈ, ਜੇ ਤੁਹਾਨੂੰ ਪਤਾ ਹੈ ਵੀ ਜੇਲ੍ਹ ਅੰਦਰ ਰਹਿ ਕੇ ਬੰਦੇ ਦੀ ਮਾਨਸਿਕ ਹਾਲਤ ਕੀ ਹੁੰਦੀ ਹੈ, ਫਿਰ ਤੁਹਾਨੂੰ ਲੜਨਾ ਹੀ ਨਹੀਂ ਚਾਹੀਦਾ ਸੀ। ਫਿਰ ਤਾਂ ਤੁਹਾਨੂੰ ਇਹ ਪਹਿਲ ਕਦਮੀ ਇਹ ਆਪ ਬੋਲ ਕੇ ਕਰਨੀ ਚਾਹੀਦੀ, ਅੱਜ ਹੀ ਕਰ ਦਿਓ। ਹੁਣ ਤੁਸੀਂ ਚੋਣ ਮੈਦਾਨ 'ਚੋਂ ਅੱਜ ਪਹਿਲ ਕਦਮੀ ਕਰੋ ਕਿ ਹਾਂ ਜੀ ਅਸੀਂ ਸੀਟ ਛੱਡੀ, ਸਾਡੇ ਜੇਲ੍ਹਾਂ 'ਚ ਬੈਠੇ ਨੌਜਵਾਨ ਬਾਹਰ ਨਿਕਲਣੇ ਚਾਹੀਦੇ ਆ। ਜੇਲ੍ਹ ਕੱਟੀ ਦਾ ਪਤਾ ਹੁੰਦਾ ਨਾ ਕਿ ਜੇਲ੍ਹ 'ਚ ਕੀ ਤਕਲੀਫ ਹੁੰਦੀ ਹੈ। ਸੋਸ਼ਲ ਮੀਡੀਆ ਦੇ ਉੱਪਰ ਤਾਂ ਇਹ ਵੀ ਚਰਚਾਵਾਂ ਚੱਲਦੀਆਂ, ਕਹਿੰਦੇ ਜਿਹੜੇ ਸਿਰ ਦੇਣ ਦੀ ਗੱਲ ਕਰਦੇ ਸੀ ਉਹ ਵੋਟਾਂ ਮੰਗ ਰਹੇ ਨੇ। ਅਧਿਕਾਰ ਆ ਸਾਡਾ ਲੜਨਾ, ਅਸੀਂ ਰਾਜ ਕਰਨ ਵਾਲੀ ਕੌਮ ਆ, ਅਸੀਂ ਰਾਜ ਭਾਗ ਅਸੀਂ ਲੈ ਕੇ ਦਿੱਤਾ ਹੈ। ਆ ਦੇਸ਼ 'ਤੇ ਜਿਹੜੇ ਰਾਜ ਕਰ ਰਹੇ ਰਾਜ ਲੈਣ ਵਾਲੇ ਸੀ ਇਹ ਮੋਦੀ ਕੇ ਸਾਬਰ ਕਰਕੇ ਰਾਜ ਲੈਂਦੇ ਸੀ। ਇਹ ਤਾਂ ਮਾਫੀਆ ਮੰਗਦੇ ਸੀ, ਤਾਂ ਗੁਲਾਮੀ 'ਚੋਂ ਨਹੀਂ ਨਿਕਲ ਸਕਦੇ ਇਹ। ਅਸੀਂ ਮੁਲਕ ਆਜ਼ਾਦ ਕਰਾਇਆ ਯਾਰ, ਅਸੀਂ ਰਾਜ ਭਾਗ ਦੇ ਮਾਲਕ, ਅਸੀਂ ਰਾਜ ਭਾਗ ਦੇਣ ਵਾਲੇ, ਅਸੀਂ ਰਾਜ ਕਰਕੇ ਦਿਖਾਇਆ। ਤੇ ਕਿਉਂ ਨਾ ਅਸੀਂ ਰਾਜ ਭਾਗ ਦੁਆਰਾ ਵਾਪਸ ਕਰੀਏ, ਹਾਸਲ ਕਰੀਏ। ਤਾਂ ਕਿ ਦੇਖੋ ਆਪਣਾ ਤਾਂ ਨਿਸ਼ਾਨਾ, ਆਪਣੀ ਤਾਂ ਸੋਚ ਇਹ ਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ, ਉਸ ਰਾਜ ਦੇ ਵਿੱਚ ਕਿਸੇ ਧਰਮ ਨੂੰ ਨਹੀਂ ਖਤਰਾ ਸੀ। ਜਦ ਕਿ ਸਿੱਖ ਉਦੋਂ ਬਹੁਤ ਘੱਟ ਗਿਣਤੀ ਸੀ, ਜਿਵੇਂ ਅੱਜ ਘੱਟ ਗਿਣਤੀ ਹੈ ਮੁਲਕ ਦੇ ਵਿੱਚ। ਅਤੇ ਉਹ ਰਾਜ ਵਾਪਸ ਲੈ ਕੇ ਆਈਏ ਅਸੀਂ, ਜਿਹੜੇ ਰਾਜ ਦੇ ਵਿੱਚ ਜੇਲ੍ਹ ਹੀ ਹੈ ਨਹੀਂ ਸੀ, ਕਿਉਂਕਿ ਕ੍ਰਾਈਮ ਹੈ ਨਹੀਂ ਸੀ, ਅਪਰਾਧ ਹੈ ਨਹੀਂ ਸੀ ਅਤੇ ਜੇਲ੍ਹ ਨਹੀਂ ਸੀ। ਅਪਰਾਧੀਆਂ ਨੂੰ ਜੇਲ੍ਹ 'ਚ ਬੰਦ ਕਰਨਾ ਹੁੰਦਾ ਨਾ। ਹੁਣ ਦੇਖੋ ਕਿੰਨੀਆਂ ਜੇਲ੍ਹਾਂ ਭਰੀਆਂ ਪਈਆਂ। ਹੁਣ ਰਾਜ ਕਿਹਦਾ ਹੈ? ਦੇਖੋ ਨਾ ਰਾਜ ਕਿਹਦਾ ਹੈ, ਅਤੇ ਉਹ ਕਿਹਦੇ ਰਾਜ ਦੇ ਵਿੱਚ ਜੇਲ੍ਹਾਂ 'ਚ ਕਿੰਨੇ ਲੋਕ ਬੰਦ ਨੇ, ਕ੍ਰਾਈਮ ਕਿੰਨਾ ਹੈ। ਜਥੇਦਾਰ ਸਾਹਿਬ ਦਾ ਬਿਆਨ ਆਉਂਦਾ, ਕਹਿੰਦੇ ਧਰਮ ਦੇ ਨਾਂ 'ਤੇ ਵੋਟਾਂ ਨਹੀਂ ਮੰਗਣੀਆਂ। ਜਥੇਦਾਰ ਸਾਹਿਬ ਨੂੰ ਮੇਰੀ ਪੀੜੀ ਦਾ ਸਿਧਾਂਤ ਨਹੀਂ ਪਤਾ। ਜਥੇਦਾਰ ਸਾਹਿਬ ਤਾਂ ਬਹਿੰਦੇ ਅਕਾਲ ਤਖਤ ਸਾਹਿਬ 'ਤੇ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਆ, ਅਤੇ ਜਥੇਦਾਰ ਸਾਹਿਬ ਵੱਲੋਂ ਇਹੋ ਜਿਹੇ ਬਿਆਨ ਦੇਣੇ ਯਾਰ ਹੈਰਾਨੀ ਵਾਲੀ ਗੱਲ ਆ, ਦੁਖਦਾਈ ਗੱਲ ਆ। ਇਹਦਾ ਮਤਲਬ ਤੁਸੀਂ ਸਾਰੇ ਇਸ ਗੱਲ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ। ਜਥੇਦਾਰ ਕਿਹਦੇ ਆ, ਕੌਣ ਬਣਾਉਂਦਾ ਜਥੇਦਾਰਾਂ ਨੂੰ, ਅਤੇ ਕਿਹਦੇ ਹੱਕ 'ਚ ਭੁਗਤਣਗੇ, ਇਹਦੇ 'ਚ ਕੋਈ ਅੱਤ ਕਥਨੀ ਨਹੀਂ ਯਾਰ। ਤਾਂ ਆਪਾਂ ਨੂੰ ਪਤਾ ਹੀ ਹੈ ਨਾ। ਫਿਰ ਜਥੇਦਾਰਾਂ ਨੂੰ ਇਹ ਥੋੜ੍ਹਾ ਸੋਚਣਾ ਚਾਹੀਦਾ ਕਿ ਜੇ ਸਾਡੇ ਬੱਚੇ ਬਾਹਰ ਆ ਜਾਣਗੇ, ਕਿਹਨੂੰ ਖਤਰਾ, ਕਿਹਨੂੰ ਡਰ ਆ। ਤੁਸੀਂ ਅੰਮ੍ਰਿਤ ਛਕਾ ਨਹੀਂ ਰਹੇ, ਤੁਸੀਂ ਕੋਈ ਲਹਿਰ ਪ੍ਰਚੰਡ ਕਰ ਨਹੀਂ ਰਹੇ, ਜਿਹਦੇ ਕਰਕੇ ਨਸ਼ਾ ਬੰਦ ਹੋ ਜੇ ਅਤੇ ਨੌਜਵਾਨ ਪਤਿਤਪੁਣੇ ਤੋਂ ਬਾਹਰ ਆਉਣ ਅਤੇ ਸਿੱਖੀ ਸਰੂਪ ਦੇ ਵਿੱਚ ਆਉਣ। ਤੁਸੀਂ ਉੱਧਰ ਨੂੰ ਤੁਰ ਨਹੀਂ ਰਹੇ। ਜੇ ਕੋਈ ਤੁਰਦਾ ਤੁਸੀਂ ਕਹਿੰਦੇ ਅੰਦਰ ਹੀ ਰਹੇ, ਫਿਰ ਤੁਸੀਂ ਕਿਹਦੇ ਨਾਲ ਰਲੇ ਹੋਏ ਹੋ? ਕੀ ਲੱਗਦਾ ਵੀ ਇਕੱਲੇ ਅੰਮ੍ਰਿਤਪਾਲ ਸਿੰਘ ਦੇ ਚੋਣਾਂ ਜਿੱਤਣ ਦੇ ਨਾਲ ਜਾਂ MP ਬਣਨ ਦੇ ਨਾਲ ਦੂਸਰੇ ਜਿਹੜਿਆਂ ਦੇ ਉੱਪਰ NS ਲੱਗੀ ਆ, ਪ੍ਰਧਾਨ ਮੰਤਰੀ ਬਾਜੇ ਕੇ ਹੋ ਗਏ, ਕੁਲਵੰਤ ਰਾਓ ਕੇ ਹੋ ਗਏ, ਗੁਰਮੀਤ ਬੁੱਕਣਵਾਲੀਆ ਹੋ ਗਏ, ਹੋਰ ਕਾਫੀ ਨੇ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਰਹੇ ਨੇ, ਵੀ ਉਹ ਵੀ ਬਾਹਰ ਆ ਜਾਣਗੇ? ਹਾਂ, ਫਿਰ ਉਹ ਅਸੀਂ ਪਾਰਲੀਮੈਂਟ ਦੇ ਵਿੱਚ 13 ਬੰਦੇ ਜਾਣਗੇ ਚੰਗੇ ਚੁਣ ਕੇ। 13 ਬੰਦੇ, 13 ਹੀ ਭੇਜਣੇ ਨਾ ਪੰਜਾਬ ਨੇ। 13 ਚੰਗੇ ਜਾ ਕੇ ਚੁਣ ਕੇ ਜਾਣਗੇ ਉੱਥੇ, ਅਤੇ ਉਹਦੇ ਨੱਕ 'ਚ ਦਮ ਕਰਾਂਗੇ, ਉੱਥੇ ਜਾ ਕੇ ਤਾਂ ਬਾਹਰ ਆ ਜਾਣਗੇ। ਤੁੜਵਾ ਲਾਂਗੇ NSA, ਉੱਥੇ ਜਾ ਕੇ ਗੱਲ ਕਰਾਂਗੇ ਨਾ। ਕਹਿੰਦੇ ਪੰਜਾਬ ਦਾ ਤਾਂ ਕੋਈ ਵਜੂਦ ਹੀ ਹੈ ਨਹੀਂ, 13 ਸੀਟਾਂ ਨੂੰ ਕੌਣ ਪੁੱਛਦਾ? ਅਸੀਂ ਦੱਸਾਂਗੇ ਕੌਣ ਪੁੱਛਦਾ। ਬੰਦੇ 'ਚ ਦਮ ਹੋਣਾ ਚਾਹੀਦਾ। ਗੱਲ ਉੱਥੇ ਫਿਰ ਆ ਗਈ ਨਾ, ਬੰਦੇ 'ਚ ਵਿਚਾਰ ਦੀ ਗੱਲ ਹੋਣੀ ਚਾਹੀਦੀ। ਬੰਦੇ ਦਾ ਵਿਚਾਰ ਵੱਡਾ ਹੋਣਾ ਚਾਹੀਦਾ। 543 ਬਹਿੰਦੇ ਆ ਨਾ ਉੱਥੇ, ਜਦੋਂ ਪਤਾ ਲੱਗੂ ਨਾ 543 ਨੂੰ ਜਾ ਕੇ ਨਾਲ ਖੜਾ ਕੀਤਾ, ਜੇ ਸਾਹਮਣੇ ਪ੍ਰਧਾਨ ਮੰਤਰੀ ਬੋਲਦਾ ਉਹ, ਅਤੇ 542 ਇੱਕ ਪਾਸੇ ਖੜੇ ਹੋਣ, ਫਿਰ ਗੱਲ ਬਣਦੀ ਹੈ। ਤੁਸੀਂ ਕਹਿੰਦੇ ਹੋ 13, ਉੱਥੇ ਇੱਕ ਹੀ ਹੋਣਾ ਚਾਹੀਦਾ ਸੀ। ਜੇ ਉੱਥੇ ਇੱਕ ਹੀ ਹੁੰਦਾ, ਇੱਕ ਹੈ ਤਾਂ ਸੀ ਸਿਮਰਨਜੀਤ ਮਾਨ, ਫਿਰ ਉਹਨਾਂ ਨੂੰ ਪੁੱਛੋ ਜਾ ਕੇ ਨਾ ਕਿਵੇਂ ਲੜਾਈ ਲੜੀ ਆ, ਕਿਵੇਂ ਲੜਨੀ ਚਾਹੀਦੀ ਹੈ। 13 ਬੰਦੇ ਇਕੱਠੇ ਹੋ ਕੇ ਉੱਥੇ ਲੜਾਂਗੇ ਅਸੀਂ, 13 ਜਾਵਾਂਗੇ ਅਸੀਂ। ਜੇ ਪ੍ਰਮਾਤਮਾ ਦੀ ਬਖਸ਼ਿਸ਼ ਹੋਊਗੀ ਫਿਰ ਦੱਸਾਂਗੇ ਵੀ ਮੈਂਬਰ ਪਾਰਲੀਮੈਂਟ ਚੁਣਿਆ ਹੋਇਆ ਕੀ ਹੁੰਦਾ। ਸੰਵਿਧਾਨ ਨੂੰ ਮੰਨਦੇ ਬਾਈ ਦੱਸੋ, ਕਮਾਲ ਕਰਦੇ। ਮੁਲਕ ਦੇ ਵਿੱਚ ਰਹਿੰਦੇ ਹੋ, ਇਹ ਕੋਈ ਸਵਾਲ ਹੈ? ਇਹ ਤਾਂ ਤੁਸੀਂ ਜਾਣ ਕੇ ਵੀ ਪੁੱਠਾ ਸਵਾਲ ਕਰਦੇ ਹੋ ਵੀ ਸੰਵਿਧਾਨ ਨੂੰ ਮੰਨਦੇ। ਇਸ ਮੁਲਕ 'ਚ ਰਹਿੰਦੇ ਆ ਯਾਰ। ਸੰਵਿਧਾਨ ਨੂੰ ਅਸੀਂ ਉਹ ਸੰਵਿਧਾਨ ਤਾਂ ਮੰਨਦੇ ਜਿਹੜਾ ਬਾਬਾ ਸਾਹਿਬ ਨੇ ਬਣਾਇਆ ਹੈ। ਅਸੀਂ ਉਸ ਸੰਵਿਧਾਨ ਨੂੰ ਨਹੀਂ ਮੰਨਦੇ ਜਿਹੜਾ ਮੋਦੀ ਕੇ ਬਣਾਉਣ ਨੂੰ ਫਿਰਦੇ ਆ। ਅਸੀਂ ਉਹਦੇ ਖਿਲਾਫ ਹਾਂ। ਬਾਬਾ ਸਾਹਿਬ ਨੇ ਕਿੰਨਾ ਸਾਰਿਆਂ ਨੂੰ ਮਿਹਨਤ ਤੁਲ ਕੇ, ਕਿੰਨਾ ਪੜ੍ਹੇ ਲਿਖੇ ਇਨਸਾਨ ਨੇ, ਕਿੰਨੀ ਖੋਜ ਕਰਕੇ, ਕਿੰਨਾ ਦਿਮਾਗ ਵਰਤ ਕੇ ਬਰਾਬਰੀ ਦੇ ਹੱਕ ਦਿੱਤੇ ਸਾਰਿਆਂ ਨੂੰ। ਸੰਵਿਧਾਨ ਨੂੰ ਤਾਂ ਸੰਵਿਧਾਨ ਜਿਹੜੇ ਸੱਤਾ ਦੇ ਵਿੱਚ ਬੈਠੇ ਉਹ ਨਹੀਂ ਮੰਨਦੇ। ਸੰਵਿਧਾਨ ਨੂੰ ਉਹਨਾਂ ਨੂੰ ਸਵਾਲ ਕਰੋ ਜਾ ਕੇ ਜਿਹੜੇ ਅੱਜ ਪੰਜਾਬ ਦੀ ਸੱਤਾ 'ਤੇ ਕਾਬਜ ਆ, ਜਿਹੜੇ ਮੁਲਕ ਦੀ ਸੱਤਾ 'ਤੇ ਕਾਬਜ ਸੀ। ਉਹਨਾਂ ਨੂੰ ਪੁੱਛੋ ਵੀ ਤੁਸੀਂ ਸੰਵਿਧਾਨ ਨੂੰ ਮੰਨਦੇ ਹੋ? ਉਹ ਤੋੜਦੇ ਆ, ਦੂਏ ਤੀਏ ਦਿਨ ਲਿਆ ਕੇ ਉਹਦੇ ਵਿੱਚ ਅਮੈਂਡਮੈਂਟ ਕਰਦੇ ਆ। ਆਹ ਵਧੀਆ ਨਹੀਂ, ਆਹ ਨਹੀਂ ਚੰਗਾ, ਇਹਨੂੰ ਐਂ ਗੱਲ ਆਪਦੇ ਮੁਤਾਬਿਕ। ਅਸੀਂ ਆਮ ਲੋਕ ਆ ਯਾਰ, ਮੈਂ ਵੀ, ਤੁਸੀਂ ਵੀ, ਇਹ ਸਾਰੇ ਆਪਾਂ ਤਾਂ ਆਮ ਲੋਕ, ਆਪਾਂ ਤਾਂ ਮੰਨਦੇ ਹਾਂ। ਗੱਲ ਤਾਂ ਸਿਆਸੀ
ਗਲਿਆਰਿਆਂ ਦੇ ਵਿੱਚ ਜਿਹੜੇ ਲੋਕ ਵਿਚਰਦੇ ਆ, ਜਿਨ੍ਹਾਂ ਦੀ ਸੱਤਾ ਹੱਥਾਂ ਦੇ ਵਿੱਚ ਆ, ਉਹ ਨਹੀਂ ਮੰਨਦੇ ਸੰਵਿਧਾਨ ਨੂੰ। ਇਲੈਕਸ਼ਨਾਂ ਦੇ ਵਿੱਚ ਘਾਟ ਕਿਹਦੀ ਮਹਿਸੂਸ ਕਰ ਰਹੇ ਹੋ, ਜਿਹੜੀ ਇਲੈਕਸ਼ਨ ਤੁਸੀਂ ਹੁਣ ਲੜ ਰਹੇ ਹੋ? ਮਤਲਬ ਘਾਟ ਕਿਸੇ ਵਿਅਕਤੀਗਤ ਵੱਲੋਂ ਜਾਂ ਕਿਸੇ ਪਾਰਟੀ ਵੱਲੋਂ ਜਾਂ ਕਿਸੇ ਹੋਰ ਮੁੱਦੇ ਵੱਲੋਂ? ਮੁੱਦਿਆਂ ਦੀ ਘਾਟ ਆ ਨਾ, ਲੋਕ ਮੁੱਦੇ ਗਾਇਬ ਆ, ਤੋਹਮਤਾਂ ਦਾ ਦੌਰ ਹੈ। ਜਿਵੇਂ ਤੁਸੀਂ ਮੈਨੂੰ ਕਹਿ ਦਿੰਦੇ ਹੋ ਜੀ ਫਲਾਨਾ ਸਿੰਘ ਨਾਂ ਲੈ ਦਿੰਦੇ ਹੋ, ਫਿਰ ਉਹਦੇ ਖਿਲਾਫ ਬੋਲਣਾ ਪੈਂਦਾ। ਗੱਲ ਮੁੱਦਿਆਂ ਦੀ ਨਹੀਂ ਹੋ ਰਹੀ, ਗੱਲ ਪੰਜਾਬ ਦੀ ਨਹੀਂ ਹੋ ਰਹੀ। ਗੱਲ ਤਾਂ ਇਹ ਹੈ ਵੀ ਪੰਜਾਬ ਦੀ ਗੱਲ ਹੋਣੀ ਚਾਹੀਦੀ, ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਹੋਣੀ ਚਾਹੀਦੀ ਹੈ। ਉਹ ਹੈ ਨਹੀਂ। ਅਸੀਂ ਫਲਾਨੇ ਨੇ ਐਂ ਕਰਤਾ ਜੀ, ਉਹ ਝਾੜੂ ਵਾਲਿਆਂ ਨੇ ਜੀ ਕੋਠੀ ਦੱਬ ਲਈ, ਉਹ ਝਾੜੂ ਵਾਲਿਆਂ ਨੇ ਐਂ ਕਰਤਾ ਜੀ, ਉਹ ਜੀ ਅਕਾਲੀਆਂ ਨੇ ਆਹ ਕਰਤਾ ਮਾੜਾ ਜੀ, ਅਕਾਲੀਆਂ ਨੇ ਉਹ, ਕਾਂਗਰਸ ਨੇ ਆਹ। ਯਾਰ ਤੁਸੀਂ ਦੱਸੋ ਤੁਸੀਂ ਕੀ ਕਰੋਗੇ? ਤੁਸੀਂ ਦੱਸੋ ਵੀ ਆਹ ਮੁੱਦੇ ਖੜ੍ਹੇ ਆ ਪੰਜਾਬ ਦੇ ਪਾਣੀਆਂ ਦੀ ਗੱਲ ਆ 1984 ਦੇ ਇਨਸਾਫ ਦੀ ਗੱਲ ਆ, ਉਸ ਤੋਂ ਪਹਿਲਾਂ 1966 ਦੀ ਗੱਲ ਆ, ਸੂਬਾ ਵੰਡਿਆ ਜਦੋਂ ਨਿੱਕਾ ਜਿਹਾ ਸੂਬਾ ਬਣਾਤਾ ਸਾਡੇ ਛੋਟਾ ਜਿਹਾ। ਇਹ ਤਾਂ ਮੁੱਦਾ ਹੀ ਗਾਇਬ ਆ। ਗੁਰੂ ਸਾਹਿਬ ਦੀ ਬੇਅਦਬੀ ਦਾ ਮੁੱਦਾ ਗਾਇਬ ਆ, ਨਸ਼ੇ ਦਾ ਮੁੱਦਾ ਗਾਇਬ ਆ, ਆਮ ਲੋਕਾਂ ਦੇ ਮੁੱਦੇ, ਪੜ੍ਹਾਈ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਸਿੱਖਿਆ ਅੱਜ ਤੱਕ ਬੱਚਿਆਂ ਨੂੰ ਕਿਤਾਬਾਂ ਨਹੀਂ ਪ੍ਰੋਵਾਈਡ ਕਰਾ ਸਕੀ ਪੰਜਾਬ ਦੀ ਜਿਹੜੀ ਆਹ ਝਾੜੂ ਦੀ ਸਰਕਾਰ ਹੈ। ਉਹ ਤਾਂ ਕਹਿੰਦੇ ਸਕੂਲ ਆਫ ਐਮੀਨੇਸ਼ਨ ਲਿਆ ਰਹੇ ਆ। ਉਹ ਤਾਂ ਪਿਛਲੀ ਵਾਰ ਕਾਂਗਰਸ ਸਰਕਾਰ ਲੈ ਕੇ ਆਈ ਸੀ, ਉਹਨਾਂ ਨੇ ਬਣਾਏ ਸੀ, ਤਾਂ ਐਵੇਂ ਲਾਹਾ ਲੈਣ ਦੀ ਕੋਸ਼ਿਸ਼ ਆ। ਉਹ ਤਾਂ ਪਤਾ ਨਹੀਂ ਕਾਂਗਰਸ ਵਾਲੇ ਬੋਲਦੇ ਕਿਉਂ ਨਹੀਂ, ਇਹ ਦੱਸਣ ਵਾਲੀ ਗੱਲ ਹੈ। ਸਕੂਲ ਆਫ ਐਮੀਨੈਂਸ ਤਾਂ ਉਹਨਾਂ ਨੇ ਬਣਾਏ ਸੀ। ਉਹ ਸਕੂਲ ਆਫ ਐਮੀਨੈਂਸ ਦੇ ਫਾਇਦੇ ਵੀ ਪੁੱਛ ਲਿਓ ਨਾ, ਕਿੰਨੇ ਕੁ ਫਾਇਦੇ ਆ ਉਹਦੇ, ਪੁੱਛੋ ਤਾਂ ਸਹੀ ਵੀ ਕਿੰਨੇ ਨੁਕਸਾਨ ਹੈ। ਟੀਚਰ ਬਾਹਰੋਂ ਪੜ੍ਹ ਕੇ ਆ ਰਹੇ ਨੇ, ਬਾਹਰੋਂ ਪੜ੍ਹ ਕੇ ਟ੍ਰੇਨਿੰਗਾਂ ਲੈ ਕੇ ਕਹਿੰਦੇ ਟੀਚਰ ਬੱਚਿਆਂ ਨੂੰ ਪੜ੍ਹਾ ਰਹੇ ਨੇ, ਸਿਖਾ ਰਹੇ ਨੇ ਸਾਰਾ ਕੁਛ। ਜਿਹੜੇ ਇੱਥੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਡਾਂਗਾ ਕੁੱਟ ਰਹੇ ਆ ਤੁਸੀਂ, ਉਹਨਾਂ ਦੀਆਂ ਪੱਗਾਂ ਲਾ ਰਹੇ, ਉਹਨਾਂ ਦੀਆਂ ਚੁੰਨੀਆਂ ਪਾੜ ਰਹੇ ਹੋ। ਆਹ ਕੁੜੀ ਸਿੱਪੀ ਸ਼ਰਮਾ ਸੀਗੀ ਭੈਣ ਸਾਡੀ, ਜਿਹੜੀ ਟੈਂਕੀ ਤੇ ਜਿਹੜੀ ਸੀ, ਜਿਹਨੂੰ ਕੇਜਰੀਵਾਲ ਨੇ ਆਪਦੀ ਭੈਣ ਆਪਦੀ ਧੀ ਬਣਾਇਆ ਸੀ, ਉਹ ਕਿੱਥੇ ਅੱਜ? ਉਹ ਚੋਣ ਲੜ ਜਾ ਰਹੀ ਹੈ ਸੰਗਰੂਰ ਤੋਂ, ਉਹ ਇਲੈਕਸ਼ਨ ਲੜ ਰਹੀ ਹੈ ਸੰਗਰੂਰ ਤੋਂ। ਇੱਕ ਟੀਚਰ ਦੀ ਜੋਬ ਕਰਦੇ ਹੋਏ ਬੱਚੇ ਆਪਦੀਆਂ ਜੋਬਾਂ ਛੱਡ ਕੇ, ਉਹਦਾ ਖਿਆਲ ਛੱਡ ਕੇ ਸਿਆਸਤ ਵਿੱਚ ਆ ਰਹੇ ਆ, ਇਹ ਰੋਹ ਦਰਸਾਉਣ ਲਈ। ਇਹ ਸਿੱਖਿਆ ਨੀਤੀ ਹੈ ਇਹ। ਉਹ ਪੜ੍ਹੇ ਲਿਖੇ ਤਾਂ ਸੜਕਾਂ 'ਤੇ ਬੈਠੇ, ਦਿਓ ਨੌਕਰੀਆਂ ਕਿਉਂ ਨਹੀਂ ਦਿੰਦੇ? ਤੁਸੀਂ ਇਸ਼ਤਿਹਾਰ ਘੱਟ ਲਵਾ ਲਓ, ਤੁਸੀਂ ਕਰਜ਼ਾ ਲੈ ਕੇ ਤਨਖਾਹਾਂ ਦੇ ਦਿਓ, ਕਰਜ਼ਾ ਚੱਕੀ ਜਾਂਦੇ, ਕਰਜ਼ਾ ਚੱਕੀ ਤਨਖਾਹਾਂ ਦੇ ਦਿਓ, ਫਿਰ ਉਹਨਾਂ ਬੱਚਿਆਂ ਨੂੰ ਉਹਨਾਂ ਨੂੰ ਐਡਜਸਟ ਕਰੋ ਕਿਤੇ। ਐਜੂਕੇਸ਼ਨ ਅੱਜ ਵੀ ਵੈਸੇ ਮੇਰੀ ਨਿਗਾਹ 'ਚ ਬਹੁਤ ਚੰਗੇ ਲੈਕਚਰਰ, ਬਹੁਤ ਚੰਗੇ ਟੀਚਰ, ਬੜੇ ਅਧਿਆਪਕ ਚੰਗੇ ਨੇ ਜਿਨ੍ਹਾਂ ਨੂੰ ਮੈਂ ਜਾਣਦਾ, ਜਿਹੜੇ ਵਧੀਆ ਕਾਬਲ ਨੇ। ਪਰ ਗੱਲ ਸਿਰਫ ਇੱਥੇ ਹੈ ਕਿਉਂਕਿ ਪ੍ਰਾਈਵੇਟ ਸਿੱਖਿਆ ਨੀਤੀ ਦੇ ਉੱਤੇ ਕੰਟਰੋਲ ਨਹੀਂ ਹੈਗਾ। ਪ੍ਰਾਈਵੇਟ ਸਕੂਲਾਂ ਦੀ ਲੁੱਟ ਖਸੁੱਟ ਜਾਰੀ ਹੈ। ਸਰਕਾਰੀ ਸਕੂਲਾਂ 'ਚ ਕਿਵੇਂ ਪੜ੍ਹਨਗੇ ਬੱਚੇ? ਸਰਕਾਰੀ ਸਕੂਲਾਂ ਦਾ ਸਿਸਟਮ ਨਹੀਂ ਸਹੀ ਹੈਗਾ। ਇੱਕ ਬਈ ਹੋਰ ਗੱਲ, ਜਿਹੜੇ ਦਲ ਬਦਲੇ ਜਾ ਰਹੇ ਨੇ, ਜਦੋਂ ਟਿਕਟ ਨਹੀਂ ਮਿਲੀ ਦੂਸਰੀ ਪਾਰਟੀ 'ਚ, ਤੀਸਰੀ ਪਾਰਟੀ 'ਚ, ਜਿਵੇਂ ਤੁਹਾਡੀ ਇੰਟਰਵਿਊ ਦੇ ਵਿੱਚ ਵੀ ਇੱਕ ਪੱਤਰਕਾਰ ਨੇ ਗੱਲ ਕਰੀ ਸੀ, ਕਹਿੰਦੇ ਕਿ ਸਵੇਰੇ ਚਾਹ ਦਾ ਕੱਪ ਕਿਸੇ ਹੋਰ ਪਾਰਟੀ ਦਾ ਹੁੰਦਾ ਅਤੇ ਸ਼ਾਮ ਨੂੰ ਕਿਸੇ ਦਾ ਹੋਰ ਹੁੰਦਾ। ਤੁਸੀਂ ਨਹੀਂ ਕਦੇ ਸੋਚਿਆ ਵੀ ਆਜ਼ਾਦ ਯਾਰ ਕਿੱਥੇ ਪੰਗਾ ਲੈ ਲਿਆ? ਵਧੀਆ ਗੱਲ ਆ, ਲੜਨਾ ਚਾਹੀਦਾ। ਹੁਣ ਮੇਰੇ ਗੱਲ ਦੇ ਉੱਤੇ ਜੂਲਾ ਤਾਂ ਨਹੀਂ ਕੋਈ, ਤੂੰ ਆਹ ਨਹੀਂ ਬੋਲਣਾ, ਤੂੰ ਆਹ ਨਹੀਂ ਕਹਿਣਾ, ਤੇਰੇ ਮੂੰਹੋਂ ਆਹ ਨਹੀਂ ਗੱਲ ਨਿਕਲਣੀ ਚਾਹੀਦੀ। ਮੈਨੂੰ ਇਹ ਤਾਂ ਡਰ ਨਹੀਂ ਨਾ ਹੈਗਾ। ਮੈਂ ਤਾਂ ਉਦੋਂ ਵੀ ਨਹੀਂ ਡਰਦਾ ਜਦੋਂ ਸੱਤਾ ਪਾਰਟੀ 'ਚ ਸੀ, ਪਰ ਜਦੋਂ ਚੁੜ ਜਾਂਦੇ ਹੋ, ਚੁੜ ਕੇ ਜਾਂਦੇ ਹੋ, ਫਿਰ ਉਦੋਂ ਤੁਹਾਨੂੰ ਕਈ ਬੰਦਿਸ਼ਾਂ ਲੱਗਦੀਆਂ ਨੇ। ਅਤੇ ਆਪਾਂ ਨੂੰ ਡਰ ਨਹੀਂ ਕੋਈ, ਆਪਾਂ ਨੂੰ ਤਾਂ ਨਾ ਇਸ ਚੀਜ਼ ਦਾ ਲਾਲਚ ਆ। ਫਿਰ ਕਿਰਦਾਰ ਨਹੀਂ ਨਾ ਬਚਦਾ। ਔਫਰਾਂ ਤਾਂ ਬੜੀਆਂ ਸੀ, ਬੜੀਆਂ ਪਾਰਟੀਆਂ ਵੱਲੋਂ ਔਫਰਾਂ ਸੀ, ਪੈਸਿਆਂ ਦੀਆਂ ਔਫਰਾਂ, ਟਿਕਟਾਂ ਦੀਆਂ ਔਫਰਾਂ, ਇੱਕ ਪਾਰਟੀ ਵੱਲੋਂ ਪੈਸਾ ਅਤੇ ਟਿਕਟ ਦੋਨਾਂ ਦੀਆਂ ਔਫਰਾਂ। ਫਿਰ ਉੱਥੇ ਕਿਰਦਾਰ ਕਿੱਥੇ ਬਚੂਗਾ ਨਾ? ਉਹਨਾਂ ਪਾਰਟੀਆਂ ਨੂੰ ਤਾਂ ਆਪਾਂ ਪਾਣੀ ਪੀ ਕੋਸਿਆ ਚੱਲਣਾ, ਤੇ ਉਹਨਾਂ ਖਿਲਾਫ ਤਾਂ ਆਪਾਂ 20-30 ਸਾਲ ਤੋਂ, ਜਦੋਂ ਤੋਂ ਸੱਤਾ 'ਚ ਆਏ ਹਾਂ, ਸਿਆਸਤ 'ਚ ਆਏ ਹਾਂ, ਉਦੋਂ ਤੋਂ ਆਪਾਂ ਉਹਨਾਂ ਦੇ ਖਿਲਾਫ ਬੋਲਦੇ ਆਏ ਹਾਂ। ਉਹਨਾਂ ਨੂੰ ਜਨਤਕ ਪਲੇਟਫਾਰਮ 'ਤੇ ਉਹਨਾਂ ਦੀਆਂ ਮਾੜੇ ਪੱਖ ਨੰਗੇ ਕਰਦੇ ਆਏ ਹਾਂ, ਅਤੇ ਫਿਰ ਅਸੀਂ ਉਹਨਾਂ ਦੇ ਹੱਕ 'ਚ ਬੋਲਾਂਗੇ, ਅਤੇ ਫਿਰ ਤੁਹਾਡਾ ਕਿਰਦਾਰ ਕਿੱਥੇ ਰਹਿ ਗਿਆ? ਕਦੇ ਸੋਚਿਆ ਨਹੀਂ ਵੀ ਸਿਮਰਨਜੀਤ ਮਾਨ ਨਾਲ ਸੋਚ ਮਿਲਦੀ ਹੈ ਅਤੇ ਉਹਦੇ ਵੱਲ ਹੀ ਹੋ ਜਾਏਗੀ? ਨਹੀਂ, ਮੇਰੀ ਐਂ ਕਿਸੇ ਨਾਲ ਸੂਤ ਨਹੀਂ ਮਿਲਦੀ। ਕਈ ਗੱਲਾਂ ਨਾਲ ਉਹਨਾਂ ਨਾਲ ਵੀ ਮੇਰੇ ਮਤਭੇਦ ਹੋ ਸਕਦੇ ਆ, ਕਈ ਗੱਲਾਂ ਮੈਨੂੰ ਉਹਨਾਂ ਦੀਆਂ ਵੀ ਨਹੀਂ ਪਸੰਦ। ਕਦੇ ਪਹੁੰਚ ਕਰੀ ਉਹਨਾਂ ਨੇ? ਨਹੀਂ, ਆਪਾਂ ਨਹੀਂ ਕੀਤੀ, ਨਾ ਉਹਨਾਂ ਨੇ ਕੀਤੀ। ਬਹੁਤ ਆਪਾਂ ਨੂੰ, ਜਦੋਂ ਆਪਾਂ ਰਾਹ ਹੀ ਨਹੀਂ ਤੁਰਨਾ, ਆਪਾਂ ਰਾਹ ਦਾ ਉਹਦਾ ਪਤਾ ਹੀ ਕਿਉਂ ਪੁੱਛਣਾ? ਹੁਣ ਤੁਸੀਂ ਲੋਕੇਸ਼ਨ ਮੰਗਵਾ ਕੇ ਆਏ ਹੋ, ਰਸਤਾ ਪੁੱਛ ਕੇ ਆਏ ਹੋ ਮੈਨੂੰ, ਤੁਸੀਂ ਆਉਣਾ ਸੀ। ਜਦੋਂ ਮੈਂ ਉਸ ਰਸਤੇ ਜਾਣਾ ਹੀ ਨਹੀਂ, ਮੈਂ ਕਾਹ ਤੋਂ ਪੁੱਛਾਂ ਰਸਤਾ ਉਸਦਾ? ਮੇਰਾ ਆਪਣਾ ਵਿਚਾਰ ਆ, ਮੇਰੀ ਇਹਨਾਂ ਨਾਲ ਵਿਚਾਰਕ ਲੜਾਈ ਹੈ। ਹਾਂ, ਮੈਂ ਉਹਨਾਂ ਦਾ ਸਤਿਕਾਰ ਬਹੁਤ ਕਰਦਾ। ਮੈਂ ਪਹਿਲੀ ਵਾਰ ਜ਼ਿੰਦਗੀ 'ਚ ਵੋਟ ਉਹਨਾਂ ਨੂੰ ਪਾਈ ਹੈ। 1999 ਜਦੋਂ MP ਬਣਿਆ, ਸਾਡਾ ਹਲਕਾ ਨਿਹਾਲ ਸਿੰਘ ਵਾਲਾ ਸੰਗਰੂਰ 'ਚ ਹੁੰਦਾ ਸੀ, ਅਤੇ ਆਪਾਂ ਵੋਟ ਉਹਨਾਂ ਨੂੰ ਪਾਈ ਸੀ ਪਹਿਲੀ ਵਾਰ ਜਦੋਂ ਮੇਰੀ ਵੋਟ ਪਈ ਹੈ ਜ਼ਿੰਦਗੀ 'ਚ। ਅਤੇ ਐਂ ਸਤਿਕਾਰ ਬੜਾ ਕਰਦੇ ਆਪਾਂ ਉਹਨਾਂ ਦਾ। ਪਰ ਜਦੋਂ ਆਪਣਾ ਵਿਚਾਰ ਹੋਰ ਤਰ੍ਹਾਂ ਦਾ ਹੈ, ਆਪਣਾ ਫਿਰ ਇੱਧਰ ਵਿਚਾਰ ਇਹਨਾਂ ਨਾਲ ਭਿੜਦਾ ਹੈ, ਇਹਨਾਂ ਨੂੰ ਸਬਕ ਸਿਖਾਉਣ ਦਾ ਵਿਚਾਰ ਆ। ਨਾਲੇ ਆਪਾਂ ਕੋਈ ਸਿਆਸੀ ਲਾਹੇ ਲੈਣ ਲਈ, ਸਿਆਸਤ ਵਿੱਚ ਕਰਪਸ਼ਨ ਕਰਨ ਲਈ ਥੋੜ੍ਹੀ ਆਏ ਯਾਰ। ਆਪਾਂ ਤਾਂ ਸੇਵਾ ਪਾਤਸ਼ਾਹ ਨੇ ਬਖਸ਼ੀ ਹੈ, ਕਰੀ ਜਾਂਦੇ ਹਾਂ। ਜੇ ਹੁਣ ਚੁੜ ਕੇ ਜਾਵਾਂਗੇ ਤਾਂ ਇਹ ਤੋਂ ਹੋਰ ਸ਼ਿੱਦਤ ਨਾ ਕਰਾਂਗੇ। ਲੋਕ ਕੀ ਕਹਿੰਦੇ ਨੇ? ਲੋਕ ਦੱਸਿਆ ਤਾਂ ਹੈ, ਮੈਂ ਮਾਵਾਂ ਫੋਨ ਕਰਦੀਆਂ ਨੇ,
ਪੁੱਤ ਅਸੀਂ ਤਾਂ ਤੇਰਾ ਵਿਚਾਰ ਸੁਣਦੇ ਆ ਰੋਜ਼, ਤੁਹਾਡੇ ਵਾਲਾ ਸੁਣ ਕੇ ਵੀ ਖੜੇ ਹੋਣਗੇ ਫੋਨ 'ਤੇ, ਚੰਗਾ ਲੱਗਿਆ ਕਿਸੇ ਨੂੰ ਤੇ ਅਸੀਂ ਤੁਹਾਡਾ ਵਿਚਾਰ ਸੁਣਦੇ ਆ ਪੁੱਤ, ਅਸੀਂ ਤਾਂ ਐਤਕੀ ਇਹ ਮਨ ਬਣਾਇਆ ਸੀ ਕਿ ਕੋਈ ਚੰਗਾ ਬੰਦਾ ਹੈ ਨਹੀਂ, ਅਸੀਂ ਵੋਟਾਂ ਹੀ ਨਹੀਂ ਪਾਉਣੀਆਂ, ਪਰ ਹੁਣ ਅਸੀਂ ਪਾਵਾਂਗੇ ਤੈਨੂੰ। ਬਹੁਤ ਲੋਕ ਇਹ ਫੋਨ ਆਉਂਦੇ ਆ ਕਿ ਅਸੀਂ ਵੋਟਾਂ ਪਾਉਣ ਨਹੀਂ ਸੀ ਜਾਣਾ ਇਸ ਵਾਰ, ਪਰ ਹੁਣ ਤੁਸੀਂ ਖੜੇ ਹੋ ਜਾ, ਜਿਵੇਂ ਜਿਵੇਂ ਪਤਾ ਲੱਗਦਾ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਨਾ। ਹੁਣ ਪਤਾ ਲੱਗੂਗਾ, ਜਿਵੇਂ ਜਿਵੇਂ ਅਸੀਂ ਕੱਲ੍ਹ ਜਿਵੇਂ ਪ੍ਰੈਸ ਕਾਨਫਰੰਸ ਰੱਖੀ, ਅਸੀਂ ਕਰਾਂਗੇ ਸ਼ੁਰੂਆਤ, ਉਦੋਂ ਪਤਾ ਲੱਗੂ ਜਦੋਂ ਪਿੰਡਾਂ ਜਾਵਾਂਗੇ ਵੀ ਹਾਂ ਚੋਣ ਲੜ ਰਹੇ। ਕਹਿੰਦੇ ਸੋਸ਼ਲ ਮੀਡੀਆ ਤੇ ਹਵਾ ਜ਼ਿਆਦਾ ਹੁੰਦੀ ਆ, ਉੱਦਾਂ ਲੋਕ ਘੱਟ ਹੁੰਦੇ ਨੇ ਜ਼ਮੀਨੀ ਪੱਧਰ ਤੇ। ਦਿਖਾ ਦਿਆਂਗੇ ਜ਼ਮੀਨੀ ਪੱਧਰ ਦੇ ਲੋਕ ਵੀ, ਕੋਈ ਗੱਲ ਨਹੀਂ। ਸੋਸ਼ਲ ਮੀਡੀਆ ਤਾਂ ਚਲੋ ਹੁੰਦਾ ਹੀ ਹੈ, ਸੋਸ਼ਲ ਮੀਡੀਆ ਵੀ ਅੱਜ ਦਾ ਦੌਰ ਜ਼ਰੂਰੀ ਹੈ ਨਾ। ਤੁਹਾਡਾ ਵਿਚਾਰ ਲੋਕਾਂ ਤੱਕ ਪਹੁੰਚਣਾ ਚਾਹੀਦਾ, ਤੁਹਾਡੀ ਸੋਚ ਲੋਕਾਂ ਤੱਕ ਜਾਣੀ ਚਾਹੀਦੀ ਹੈ। ਤੁਸੀਂ ਲੋਕਾਂ ਲਈ ਕੀ ਕਰਦੇ ਹੋ, ਤੁਹਾਡਾ ਵਿਚਾਰ ਕੀ, ਤੁਹਾਡਾ ਮਨ ਕੀ ਅੰਦਰੋਂ, ਤੁਸੀਂ ਸੋਚ ਕੀ ਹੈ। ਲੋਕ ਪੜ੍ਹ ਲੈਂਦੇ ਆ ਨਾ, ਲੋਕ ਚਿਹਰੇ ਪੜ੍ਹ ਲੈਂਦੇ ਆ, ਆਮ ਲੋਕ ਤਜਰਬੇਕਾਰ ਆ, ਲੋਕ ਬਹੁਤ ਵੱਡੇ ਆ ਯਾਰ ਲੋਕਤੰਤਰ ਦੇ ਵਿੱਚ, ਲੋਕ ਬਹੁਤ ਸਿਆਣੇ ਆ, ਲੋਕ ਕਦੇ ਵੀ ਗਲਤ ਨਹੀਂ ਹੁੰਦੇ। ਪਰ ਲੋਕ ਇਸ ਵਾਰ ਚੰਗਾ ਫੈਸਲਾ ਲੈਣ, ਚੰਗੇ ਲੋਕਾਂ ਨੂੰ ਚੁਣ ਕੇ ਲੋਕ ਭੇਜਣ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਇੰਟਰਵਿਊ ਸੀ ਉਹ ਬਾਈ ਕਮਲਜੀਤ ਸਿੰਘ ਬਰਾੜ ਹੋਰਾਂ ਦੇ ਨਾਲ ਕਰ ਰਹੇ ਸੀ। ਤਾਂ ਬੜੇ, ਜੇਕਰ ਗੱਲ ਕੀਤੀ ਜਾਵੇ ਤਾਂ ਲੰਮੇ ਸਮੇਂ ਤੋਂ ਜਿਹੜਾ ਕਿ ਤਜਰਬਾ ਗਾ ਸਿਆਸਤ ਦਾ, ਸਿਆਸਤ ਘਰ ਦੇ ਵਿੱਚੋਂ ਜਿਹੜੀ ਕਿ ਗੁੜਤੀ ਮਿਲੀ ਆ। ਤਾਂ ਅਜਿਹੀਆਂ ਇੰਟਰਵਿਊਆਂ ਹੋਰ ਵੀ ਅਸੀਂ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਫਿਰ ਕਿਸੇ ਟਾਈਮ ਮੁਲਾਕਾਤ ਹੋਈ ਤਾਂ ਲੰਮੀਆਂ ਗੱਲਾਂ ਫਿਰ ਕਰਾਂਗੇ। ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ।